ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 22 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸੰਜੀਪੁਰੇਵਾਲ ਯੂਬਾ ਸਿਟੀ, ਲਖਬੀਰ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਸਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰਿੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅਮਰੀਕਾ ਦੇ ਵਿੱਚ ਚਾਹੇ ਵਾਈਲਡ ਫਾਇਰ ਲੈ ਲਓ, ਚਾਹੇ ਹਰੀਕੇਨਸ ਲੈ ਲਓ, ਚਾਹੇ ਹੀਟ ਲੈ ਲਓ, ਇਹ ਜਿਹੜਾ ਐਕਸਟ੍ਰੀਮ ਵੈਦਰ ਆ, ਇਹ ਸਾਰੀਆਂ ਸਾਈਡਸ ਨੂੰ ਅਮਰੀਕਾ ਦੇ ਵਿੱਚ ਹਿੱਟ ਕਰ ਰਿਹਾ ਹੈਗਾ। ਕਲਾਈਮੇਟ ਸਾਇੰਟਿਸਟ ਕਹਿੰਦੇ ਆ ਵੀ ਗਲੋਬਲ ਵਾਰਮਿੰਗ ਦਾ ਜੋ ਰਿਸਕ ਆ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਰਿਹਾ ਹੈਗਾ, ਤੇ ਜਿਹਦੇ ਕਰਕੇ ਡੈਡਲੀ ਇਵੈਂਟਸ ਹੋ ਰਹੀਆਂ। ਡੈਡਲੀ ਇਵੈਂਟਸ ਤੁਸੀਂ ਦੇਖਿਆ ਆ ਵੀ ਫਲੱਡਿੰਗ ਕਿੱਦਾਂ ਹੁੰਦੀ ਆ, ਅੱਗ ਕਿੱਦਾਂ ਲੱਗਦੀ ਆ, ਹਵਾਈ 'ਚ ਵੀ ਦੇਖਿਆ ਅੱਗ ਨੂੰ ਲੈ ਕੇ ਫਲੱਡਿੰਗ। ਤੇ ਇਹਦਾ ਜਿਹੜਾ ਆ ਇਮੀਡੀਏਟਲੀ ਪੂਰੀ ਹਿਊਮੈਨਿਟੀ ਨੂੰ ਇਹਦੇ ਉੱਤੇ ਕੰਮ ਕਰਨਾ ਪੈਣਾ, ਇਕੱਲਾ ਅਮਰੀਕਾ ਨਹੀਂ ਹੈ, ਪੂਰੀ ਦੁਨੀਆ ਨੂੰ ਇਹਦੇ ਉੱਤੇ ਕੰਮ ਕਰਨਾ ਪਊਗਾ। ਸਾਊਥ ਵੈਸਟਰਨ USA ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਰੈਕਡ ਰੇਨਫਾਲ ਹੋਈ ਹੈਗੀ ਆ ਤੇ ਬਹੁਤ ਜ਼ਿਆਦਾ ਫਲੱਡਿੰਗ ਵੀ ਹੋਈ ਹੈਗੀ ਆ। ਕੈਟਾਸਟ੍ਰੋਫਿਕ ਵਾਈਲਡ ਫਾਇਰਸ, ਆਪਾਂ ਨੂੰ ਪਤਾ ਹੀ ਆ, ਹਵਾਈ ਦਾ ਜਿਹੜਾ ਆਈਲੈਂਡ ਆਫ ਮੌਈ ਆ ਉਹਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈਗਾ। ਸੋ ਇਹਦੇ ਕਰਕੇ ਹੁਣ ਬਹੁਤ ਸਿਚੁਏਸ਼ਨ ਜਿਹੜੀ ਆ ਬੈਡ ਬਣੀ ਹੋਈ ਹੈਗੀ ਆ। ਜੌਨ ਹੌਪਕਿੰਸ ਯੂਨੀਵਰਸਿਟੀ ਦੇ ਗੋਨਜ਼ਾਲੋ ਪੀਟਾ ਕਰਕੇ ਇੱਕ ਐਸੋਸੀਏਟ ਸਾਇੰਟਿਸਟ ਹੈਗੇ ਆ, ਜੋ ਐਕਸਪਰਟ ਵੀ ਆ ਡਿਜ਼ਾਸਟਰ ਰਿਸਕ ਮਾਡਲਿੰਗ ਦੇ ਉੱਤੇ। ਕਹਿੰਦੇ ਭਈ ਅਸੀਂ ਮਲਟੀ ਹੈਜ਼ਰਡ ਸਿਚੁਏਸ਼ਨ ਵੱਲ ਦੇਖ ਰਹੇ ਹਾਂ। ਵੱਖ-ਵੱਖ ਇਵੈਂਟਸ ਹੋ ਰਹੀਆਂ ਬਹੁਤ ਹੀ ਸ਼ਾਰਟ ਸਮੇਂ ਦੇ ਦੌਰਾਨ। ਹੁਣ ਸਦਰਨ ਕੈਲੀਫੋਰਨੀਆ 'ਚ ਉੱਧਰ ਕਈ ਜਗ੍ਹਾ ਇੰਨਾ ਮੀਂਹ ਪੈ ਗਿਆ, ਕਹਿੰਦੇ ਵੀ ਜਿੰਨਾ ਅੱਧੇ ਸਾਲ ਦੇ ਵਿੱਚ ਪੈਣਾ ਸੀਗਾ। ਹੀਟ ਵੇਵਸ, ਡਰਾਊਟ, ਵਾਈਲਡ ਫਾਇਰ, ਇਹ ਸਾਰਾ ਕੁਝ ਕੱਲਾ ਅਮਰੀਕਾ ਨਹੀਂ, ਪੂਰੀ ਦੁਨੀਆ ਦੇ ਵਿੱਚ ਇਹ ਵਾਪਰ ਰਿਹਾ ਹੈਗਾ। ਜੋ ਰੀਸੈਂਟਲੀ ਹਰੀਕੇਨ ਹਿਲਰੀ ਆਇਆ ਸੀ, ਟ੍ਰੋਪੀਕਲ ਸਟਾਰਮ, ਜਿਹਨੇ ਸਦਰਨ ਕੈਲੀਫੋਰਨੀਆ ਨੂੰ ਹਿੱਟ ਕੀਤਾ 84 ਸਾਲਾਂ ਬਾਅਦ, ਤੇ ਰੈਕਡ ਰੇਨ ਡੰਪ ਕੀਤੀ ਗਈ ਆ। 26 ਮਿਲੀਅਨ ਲੋਕਾਂ ਨੂੰ ਅਫੈਕਟ ਕੀਤਾ ਹੈ ਇਸਨੇ। ਕੁਛ ਕੈਲੀਫੋਰਨੀਆ ਦਾ ਹਿੱਸਾ, ਐਰੀਜ਼ੋਨਾ ਦਾ, ਯੂਟਾ, ਨਵਾਡਾ, ਓਰੇਗਨ ਤੇ ਆਈਡਾਹੋ ਦਾ। ਸੋ ਇਸੇ ਤਰ੍ਹਾਂ ਇੱਕ ਟ੍ਰੋਪੀਕਲ ਸਟਾਰਮ ਫ੍ਰੈਂਕਲਿਨ, ਉਹ ਵੀ ਆ ਰਿਹਾ ਹੈਗਾ। ਉਹ ਜੋ ਆ ਡੋਮਿਨਿਕਨ ਰਿਪਬਲਿਕ ਤੇ ਹੇਤੀ ਜੋ ਮੁਲਕ ਆ ਉੱਥੇ ਹਿੱਟ ਕਰੂਗਾ। ਟ੍ਰੋਪੀਕਲ ਸਟਾਰਮ ਹੈਰਲਡ, ਇਹ ਗਲਫ ਆਫ ਮੈਕਸੀਕੋ ਨੂੰ ਹਿੱਟ ਕਰੂਗਾ ਤੇ ਕੁਛ ਹਿੱਸਾ ਸਾਊਥ ਟੈਕਸਸ ਨੂੰ ਵੀ ਹਿੱਟ ਕਰ ਸਕਦਾ ਆਉਣ ਵਾਲੇ 48 ਘੰਟਿਆਂ 'ਚ। 3 ਤੋਂ 5 ਇੰਚ ਤੱਕ ਜਿਹੜਾ ਮੀਂਹ ਪੈ ਸਕਦਾ। ਨੈਸ਼ਨਲ ਓਸ਼ੀਆਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰੀਆਂ ਜਿਹੜੀਆਂ ਵਾਰਨਿੰਗਸ ਆ ਉਹ ਜਾਰੀ ਕੀਤੀਆਂ ਹੋਈਆਂ। ਜੀ, ਇਸ ਟਾਈਮ ਇੱਕ ਹੋਰ ਹੀਟ ਵੇਵ, ਦੇਖੋ ਇੱਕ ਪਾਸੇ ਅੱਗਾਂ ਤੇ ਹੜ੍ਹ ਦੀ ਜਿਹੜੀ ਸਥਿਤੀ ਆ ਉਸ ਵਿੱਚੋਂ ਆਪਾਂ ਜੂਝ ਰਹੇ ਹਾਂ, ਨਾਲ ਹੀ ਇੱਕ ਹੋਰ ਹੀਟ ਵੇਵ ਜਿਸ ਦੇ ਵਿੱਚ ਮਿਲੀਅਨਸ ਆਫ ਲੋਕ ਉਹ ਫਸੇ ਨਹੀਂ ਆ, ਉਸ ਦੇ ਪ੍ਰਭਾਵ ਅਧੀਨ ਰਹਿਣਗੇ। ਕਲਾਈਮੇਟ ਚੇਂਜ ਨੂੰ ਹੁਣ ਕੋਈ ਮੰਨੇ ਨਾ ਮੰਨੇ, ਪਰ ਇਹ ਰਿਐਲਿਟੀ ਆ। ਇਹਦੇ ਜਿਹੜੇ ਅਸਰ ਆ ਉਹ ਆਪਾਂ ਨੂੰ ਨਜ਼ਰ ਆ ਰਹੇ ਨੇ। 84 ਸਾਲਾਂ ਬਾਅਦ ਪਹਿਲੀ ਵਾਰੀ ਕੋਈ ਸਟੋਰਮ ਇੱਦਾਂ ਦਾ ਆਪਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਦੇਖਿਆ ਹੈਗਾ ਆ। ਹਰੀਕੇਨ ਦਾ ਜਿਹੜਾ ਸੀਜ਼ਨਲ ਫੋਰਕਾਸਟ ਆ ਉਹ ਇਸ ਮਹੀਨੇ ਨੂੰ ਜਿਹੜਾ ਅਬਵ ਨਾਰਮਲ ਆ ਉਹ ਉਹਨਾਂ ਨੇ ਘੋਸ਼ਿਤ ਕਰ ਦਿੱਤਾ ਆ, ਤੇ ਕਾਫੀ ਜ਼ਿਆਦਾ ਜਿਹੜੀਆਂ ਚੇਂਜਸ ਆ ਉਹ ਦੇਖਣ ਨੂੰ ਮਿਲ ਰਹੀਆਂ ਆ। ਜਿਹੜੇ ਕਈ ਮੀਟਰੀਓਲੋਜਿਸਟ ਆ ਉਹ ਕਹਿ ਰਹੇ ਵੀ ਅਸੀਂ ਸੋਚਿਆ ਵੀ ਅਸੀਂ ਸਭ ਕੁਛ ਦੇਖ ਚੁੱਕੇ ਹੈਗੇ ਆ, ਪਰ ਕਈ ਥਾਵਾਂ ਦੇ ਉੱਤੇ ਹੀਟ ਇੰਡੈਕਸ, ਹਰਜੋਤ ਸਿੰਘ ਜੀ, 143 ਡਿਗਰੀ ਤੱਕ ਜਿਹੜਾ ਉਹ ਜਾ ਪਹੁੰਚਿਆ ਹੈਗਾ ਆ। ਸੋ ਜਸਟ ਇਮੈਜਿਨ
ਵੀ 143 ਡਿਗਰੀ ਦੇ ਵਿੱਚ ਜੀਣਾ ਅਸੰਭਵ ਆ। ਇਹ ਇਦਾਂ ਦੀ ਜਿਹੜੀ ਸਥਿਤੀ ਆ ਉਹ ਹੋਊਗੀ। 90 ਮਿਲੀਅਨ ਲੋਕ ਮਿਡ ਵੈਸਟ ਤੋਂ ਲੈ ਕੇ ਸਾਊਥ ਈਸਟ ਤੱਕ ਇਹ ਸਾਰੇ ਆਉਂਦੇ ਦਿਨਾਂ ਦੇ ਵਿੱਚ ਇਹ ਹੀਟ ਅਲਰਟਸ ਦੇ ਅਧੀਨ ਰਹਿਣਗੇ। ਇਹ ਹੀਟ ਦੇ ਨਾਲ ਤੇਜ਼ ਹਵਾਵਾਂ ਟੈਕਸਸ ਲੂਜ਼ੀਆਨਾ ਦੇ ਵਿੱਚ ਇੱਕ ਵਾਰੀ ਫੇਰ ਵਾਈਲਡ ਫਾਇਰਸ ਆ ਉਸ ਦੇ ਉੱਤੇ ਜਿਹੜਾ ਅਸਰ ਆ ਉਹ ਪਾ ਸਕਦੀਆਂ। ਨਾਰਥ ਅਮਰੀਕਾ ਦੇ ਵਿੱਚ ਹੁਣ ਦੋ ਜਿਹੜੇ ਸਭ ਤੋਂ ਪੋਲਿਊਟਡ ਸ਼ਹਿਰਾਂ ਦੇ ਵਿੱਚੋਂ ਵੈਸਟ ਕੋਸਟ ਦੇ ਉੱਤੇ ਦੇਖੇ ਜਾ ਰਹੇ ਆ, ਸਿਆਟਲ 188 ਤੇ ਪੋਰਟਲੈਂਡ 168। ਇਹਨਾਂ ਦੀ ਜਿਹੜੀ ਇਸ ਟਾਈਮ ਰੈਂਕਿੰਗ IQ 에ਅਰ ਦੇ ਮੁਤਾਬਕ ਟੌਪ 3 ਦੇ ਵਿੱਚ ਇਹ ਦੋ ਸ਼ਹਿਰ ਆ। ਦੂਜੇ ਨੰਬਰ ਤੇ ਦੋਹਾ ਤੇ ਚੌਥੇ ਨੰਬਰ ਤੇ ਲਾਹੌਰ ਪਾਕਿਸਤਾਨ ਜਿਹੜਾ ਆ ਇਹ ਪੋਲਿਊਸ਼ਨ ਦੇ ਮਾਮਲੇ ਵਿੱਚ ਦੇਖਿਆ ਜਾ ਰਿਹਾ ਹੈਗਾ ਆ। ਸੋ ਕੈਨੇਡਾ ਦੇ ਵਿੱਚ ਆਪਣੇ ਗੁਆਂਢੀ ਮੁਲਕ ਦੇ ਵਿੱਚ ਅੱਗਾਂ ਨੇ ਜਿਹੜੀ ਆ ਉਹ ਧੂ ਕੱਢਿਆ ਪਿਆ ਆ। ਸਭ ਨੂੰ ਹੀ ਪਤਾ ਹੈ ਵੀ ਕੀ ਜਿਹੜੀ ਸਥਿਤੀ ਇਸ ਟਾਈਮ ਉੱਧਰ ਬਣੀ ਪਈ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਬਦਲਾਵ ਆਪਾਂ ਨੂੰ ਵੀ ਕਰਨਾ ਪੈਣਾ ਆ, ਪੋਲੀਟੀਸ਼ੀਅਨਸ ਨੂੰ ਵੀ ਕਰਨਾ ਪੈਣਾ ਤੇ ਦੁਨੀਆ ਭਰ ਦੇ ਵਿੱਚ ਇਸ ਬਦਲਾਵ ਦੀ ਬਹੁਤ ਜ਼ਿਆਦਾ ਤੁਰੰਤ ਜ਼ਰੂਰਤ ਆ। ਨਹੀਂ ਤਾਂ ਲੱਗਦਾ ਨਹੀਂ ਵੀ ਆਉਣ ਵਾਲੀਆਂ ਪੀੜ੍ਹੀਆਂ ਇਸ ਧਰਤੀ ਦਾ ਕੋਈ ਵਧੀਆ ਆਨੰਦ ਮਾਣ ਸਕਣਗੀਆਂ। ਜੀ ਅਗਲੀ ਜਿਹੜੀ ਗੱਲ ਹਰਜੋਤ ਸਿੰਘ ਜੀ ਕਰਦੇ ਆ ਪਾਕਿਸਤਾਨ ਤੋਂ ਆ ਰਹੀ ਆ। ਉੱਥੇ ਜਿਹੜੇ ਮਾਊਂਟੇਨੀਅਸ ਰੀਜਨ ਯਾਨੀ ਕਿ ਪਹਾੜੀ ਵਾਲੇ ਇਲਾਕੇ ਦੇ ਵਿੱਚ ਇੱਕ ਕੇਬਲ ਕਾਰ ਸੀਗੀ, ਉਹ ਰਸਤੇ ਦੇ ਵਿੱਚ ਖਰਾਬ ਹੋ ਗਈ। ਉਹ ਉੱਥੋਂ ਸਾਰੀ ਰਾਤ ਲਮਕਦੀ ਰਹੀ। ਇਹ ਤਕਰੀਬਨ 900 ਤੋਂ 1000 ਫੁੱਟ ਜ਼ਮੀਨ ਤੋਂ ਉੱਤੇ ਸੀਗੀ ਇਹ ਜਿਹੜੀ ਚੇਅਰ ਲਿਫਟ ਕਾਰ ਸੀਗੀ, ਤੇ ਕਹਿੰਦੇ ਜਿਹੜੀ ਕੇਬਲ ਦੇ ਉੱਤੇ ਚੱਲ ਰਹੀ ਸੀ ਉਹ ਕੇਬਲ ਟੁੱਟ ਗਈ ਸੀ। ਪਾਕਿਸਤਾਨ ਦੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਉੱਥੋਂ ਦੀ ਆਰਮੀ ਦੇ ਨਾਲ ਮਿਲ ਕੇ ਇਸ ਟਾਈਮ ਰਾਹਤ ਕਾਰਜ ਕਰ ਰਹੀ ਸੀ, ਜਿਸ ਵਿੱਚ ਹੈਲੀਕਾਪਟਰ ਦੀ ਮਦਦ ਲਈ ਗਈ। ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚੋਂ 2 ਨਿਆਣਿਆਂ ਨੂੰ ਬਚਾ ਲਿਆ ਗਿਆ ਹੈਗਾ ਆ। ਇਹ ਉੱਥੋਂ ਦੇ ਸ਼ਾਮ ਦੇ ਵਕਤ ਦੱਸਿਆ ਗਿਆ ਸੀ। ਬਾਕੀ ਜਿਹੜੇ 4 ਉਸ ਦੇ ਵਿੱਚ ਹੋਰ ਨਿਆਣੇ ਤੇ 2 ਜਿਹੜੇ ਅਡਲਟ ਆ ਉਹਨਾਂ ਦਾ ਕੀ ਸਥਿਤੀ ਆ ਉਸ ਦੇ ਬਾਰੇ ਅਜੇ ਪਤਾ ਨਹੀਂ ਹੈਗਾ ਹੁਣ, ਕਿਉਂਕਿ ਉੱਥੇ ਰਾਤ ਹੋ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਇੱਥੋਂ ਆਉਣ ਜਾਣ ਦੇ ਲਈ ਇੱਕਮਾਤਰ ਸਾਧਨ ਸੀਗਾ ਇਸ ਕੇਬਲ ਕਾਰ ਦੇ ਜ਼ਰੀਏ, ਤੇ ਕੇਬਲ ਟੁੱਟਣ ਦੇ ਕਰਕੇ ਉਹ ਵਿਚਾਰੇ ਹੀ ਲਟਕੇ ਜਿਹੜੇ ਉਹ ਰਹਿ ਗਏ। ਇਹ ਬਟਾਗ੍ਰਾਮ ਖੈਬਰ ਪਖਤੂਨ ਦਾ ਮਿਲਾਦਾ KP ਦਾ ਜਿਹੜਾ ਇਲਾਕਾ ਆ ਉੱਥੇ ਇਹ ਇਨਸੀਡੈਂਟ ਵਾਪਰਿਆ ਆ। ਇਸ ਟਾਈਮ ਉੱਥੇ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਅਨਵਰ ਉਲ ਹਕ ਜਿਹੜੇ ਨੇ ਉਹ ਹੋਏ ਨੇ, ਤੇ ਉਹਨਾਂ ਨੂੰ 8 ਦਿਨ ਹੋਏ ਨੇ ਇਸ ਅਹੁਦੇ ਨੂੰ ਸਾਂਭਿਆ ਹੋਇਆ, ਕਿਉਂਕਿ ਉੱਥੇ ਅਸੈਂਬਲੀ ਦੀ ਮਿਆਦ ਪੁੱਗ ਗਈ ਸੀ। ਅਸੈਂਬਲੀ ਭੰਗ ਹੋ ਚੁੱਕੀ ਹੈ ਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਉੱਥੇ ਨਵੀਆਂ ਇਲੈਕਸ਼ਨਸ ਹੋਣਗੀਆਂ। ਜੀ ਬਿਲਕੁਲ, 4 ਬੱਚਿਆਂ ਨੂੰ ਰੈਸਕਿਊ ਕਰ ਲਿਆ ਗਿਆ ਹੈ। 900 ਫੁੱਟ ਦੀ ਉਚਾਈ ਦੇ ਉੱਤੇ ਪਹਾੜੀਆਂ ਵਾਲਾ ਏਰੀਆ ਜੋ ਪਾਕਿਸਤਾਨ ਦਾ ਉੱਥੇ ਸੀਗਾ। 10 ਘੰਟੇ ਲੱਗੇ ਹੈਲੀਕਾਪਟਰ ਦੇ ਰਾਹੀਂ ਉਹਨਾਂ ਨੂੰ ਕੱਢਣ ਦੇ ਲਈ ਵੀ। ਸੋ ਕਾਫੀ ਜਿਹੜੀ ਸਿਚੁਏਸ਼ਨ ਉਹ ਇਸ ਟਾਈਮ ਪਾਕਿਸਤਾਨ 'ਚ ਖਰਾਬ ਬਣੀ ਹੋਈ ਸੀ, ਕਿਉਂਕਿ ਬੱਚੇ ਜਿਹੜੇ ਆ ਉਹ ਰਿਮੋਟ ਏਰੀਏ 'ਚ ਰਹਿੰਦੇ ਆ, ਪਹਾੜੀਆਂ ਵਾਲੇ ਏਰੀਏ 'ਚ ਰਹਿੰਦੇ ਆ, ਤੇ ਸਕੂਲਾਂ ਨੂੰ ਇੱਦਾਂ ਜਾਂਦੇ ਹੈਗੇ ਉਹਨਾਂ ਦੇ ਕੇਬਲ ਕਾਰਸ ਦੇ ਥਰੂ। ਸੋ ਉਹਨਾਂ ਨੂੰ ਜਿਹੜਾ ਆ ਰੈਸਕਿਊ ਕਰ ਲਿਆ ਗਿਆ ਹੈਗਾ। ਅਗਲੀ ਖਬਰ ਵੱਲ ਚੱਲੀਏ, ਬ੍ਰਿਕਸ ਨੂੰ ਲੈ ਕੇ ਆ। ਹੁਣ ਬ੍ਰਿਕਸ ਵਾਲਾ ਮਾਮਲਾ ਜਿਹੜਾ ਆ ਉਹ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਗਰਮਾ ਗਿਆ ਹੈਗਾ। ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ ਇਹ ਕਹਿ ਰਹੇ ਆ, ਹੁਣ ਐਕਸਪੈਂਡ ਕਰ ਰਹੇ ਆ ਵੀ ਅਸੀਂ ਜੋ ਕਰੰਸੀ ਆ ਉਹ ਆਪਣੀ ਜੋ ਬ੍ਰਿਕਸ ਦੀ ਬਣਾ ਰਹੇ ਹੈਗੇ ਆ ਜੀਓ ਪੋਲੀਟੀਕਲ ਆਲਟਰਨੇਟਿਵ ਵੈਸਟਰਨ ਲੈਡ ਫਾਰਮ ਨੂੰ ਉਹ ਕਰ ਰਹੇ ਆ। ਇੱਕ ਬ੍ਰਿਕਸ ਦੀ ਸਮਿਟ ਹੋਣ ਜਾ ਰਹੀ ਹੈਗੀ ਆ ਸੈਂਟਨ ਕਨਵੈਨਸ਼ਨ ਸੈਂਟਰ ਜੋਹਾਨਸਬਰਗ ਸਾਊਥ ਅਫਰੀਕਾ ਦੇ ਵਿੱਚ। ਸੋ 5 ਮੁਲਕਾਂ ਦੇ ਮੈਂਬਰ ਜੋ ਇਹਦੇ ਮੈਂਬਰ 5 ਮੁਲਕਾਂ ਦੇ ਮੈਂਬਰ ਹੈਗੇ ਆ। ਇਹਨਾਂ ਨੇ 3 ਦਿਨਾਂ ਦੀ ਸਮਿਟ ਜੋ ਜੋਹਾਨਸਬਰਗ ਦੇ ਵਿੱਚ ਰੱਖੀ ਆ। ਅੱਜ ਸ਼ੁਰੂ ਹੋ ਜਾਣੀ ਆ ਉੱਥੇ, ਤੇ ਇਹ ਤੋਂ ਬਾਅਦ ਇਹ ਵੀ ਲੱਗਦਾ ਕਹਿੰਦੇ ਵੀ ਸ਼ਾਇਦ ਗਰੁੱਪ ਆਫ 7 ਹੋ ਜਾਣ। 14 ਸਾਲ ਪਹਿਲਾਂ ਬ੍ਰਿਕਸ ਬਣੀ ਸੀ ਤੇ ਉਦੋਂ ਤੋਂ ਹੀ ਇਹ ਰੌਲਾ ਚੱਲ ਰਿਹਾ ਸੀ ਵੀ ਡਾਲਰ ਨੂੰ ਕਿਸ ਤਰ੍ਹਾਂ ਰਿਪਲੇਸ ਕੀਤਾ ਜਾਵੇ। ਜਦੋਂ ਤੋਂ ਰਸ਼ੀਆ ਵਾਲਿਆਂ ਨੇ ਯੂਕਰੇਨ ਨੂੰ ਇਨਵੇਜਨ ਕੀਤੀ ਆ ਉਦੋਂ ਤੋਂ ਹੀ ਟ੍ਰੇਡ ਵਾਰ ਲੱਗੀ ਸੀ।
ਸੇਮ ਟਾਈਮ ਤੇ ਬੀਜਿੰਗ ਦੀ ਤੇ ਵਾਸ਼ਿੰਗਟਨ ਦੀ। ਸੋ ਦੋਨੋਂ ਹੀ ਰਸ਼ੀਆ ਤੇ ਚਾਈਨਾ ਇਸ ਵੇਲੇ ਕਾਫੀ ਹੀਟ ਫੀਲ ਕਰ ਰਹੇ ਹੈਗੇ। ਰਸ਼ੀਆ ਵਾਲੇ ਲੜਾਈ ਕਰਕੇ ਚਾਈਨਾ ਵਾਲਿਆਂ ਦੇ ਉੱਤੇ ਜੋ ਟ੍ਰੇਡ ਵਾਰ ਐਮਬਾਰਗੋ ਲੱਗੀ ਉਹ ਆ ਬਹੁਤ, ਤੇ ਹੁਣ ਇੱਕ ਨਵੀਂ ਇੰਟਰਨੈਸ਼ਨਲ ਕੋਲੀਸ਼ਨ ਐਕਟਿਵ ਕਰ ਰਹੇ ਹੈਗੇ। ਦਰਜਨ ਦੇ ਕਰੀਬ ਹੋਰ ਮੁਲਕਾਂ ਨੇ ਵੀ ਇਹਦੇ ਵਿੱਚ ਜੁਆਇਨ ਕਰਨ ਨੂੰ ਇੰਟਰਸਟ ਆਪਣਾ ਸ਼ੋਅ ਕੀਤਾ, ਜਿਹਦੇ ਵਿੱਚ ਅਰਜਨਟੀਨਾ ਆ, ਨਾਈਜੀਰੀਆ, ਈਰਾਨ, ਬੈਲਾਰੂਸ, ਸਾਊਦੀ ਅਰੇਬੀਆ ਤੇ ਇੰਡੋਨੇਸ਼ੀਆ। ਸੋ ਜੇ ਓਵਰਆਲ ਕਹਿੰਦੇ ਦੇਖਿਆ ਜਾਵੇ ਤੇ ਇਹ ਜਿਹੜਾ ਬ੍ਰਿਕਸ ਦਾ ਬਲੌਕ ਆ 40% ਦੁਨੀਆ ਦੀ ਪੋਪੂਲੇਸ਼ਨ ਬਣਦਾ ਆ ਤੇ ਕੁਆਟਰ ਆਫ ਇਕਨੋਮੀ ਦੁਨੀਆ ਦੀ। ਚਾਈਨਾ ਦਾ ਲੀਡਰ ਜਿਹੜਾ ਜ਼ੀ ਜਿੰਗਪਿੰਗ ਆ, ਉਹਨ ਸਟੇਟ ਵਿਜ਼ਿਟ ਜੋ ਪ੍ਰੈਜ਼ੀਡੈਂਟ ਸਾਇਰਲ ਰਾਮਾਫੋਸਾ ਸਾਊਥ ਅਫਰੀਕਾ ਦਾ ਆ ਉਹਦੇ ਨਾਲ ਕੀਤੀ ਆ ਪ੍ਰੀਟੋਰੀਆ ਏਰੀਏ ਦੇ ਵਿੱਚ, ਤੇ ਉਹ ਜੋਹਾਨਸਬਰਗ ਵੀ ਇਸ ਸਮਿਟ ਦੇ ਵਿੱਚ ਪਹੁੰਚਣ ਜਾ ਰਹੇ ਹੈਗੇ ਆ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਆਲਰੇਡੀ ਸਭ ਤੋਂ ਅੱਗੇ ਪਹੁੰਚ ਚੁੱਕੇ ਆ ਜੋਹਾਨਸਬਰਗ ਦੇ ਵਿੱਚ, ਤੇ ਇਹ ਟਾਈਮਜ਼ ਆਫ ਇੰਡੀਆ ਨੇ ਰਿਪੋਰਟ ਕੀਤਾ। ਤੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਰਸ਼ੀਆ ਵਾਲੇ ਉਹ ਵਰਚੁਅਲੀ ਅਪੀਅਰ ਹੋਊਗਾ, ਕਿਉਂਕਿ ਉਹਨਾਂ ਦੇ ਜੋ ਇੰਟਰਨੈਸ਼ਨਲ ਅਰੈਸਟ ਵਾਰੰਟ ਕ੍ਰਾਈਮ ਅਗੇਂਸਟ ਹਿਊਮੈਨਿਟੀ ਕਰਕੇ ਜਾਰੀ ਕੀਤੇ ਹੋਏ ਹੈਗੇ। ਸੋ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਕਿਸੇ ਮੁਲਕ ਵੱਲੋਂ, ਕਿਉਂਕਿ ਜੋ ਕ੍ਰਾਈਮਸ ਇਸ ਜੰਗ ਦੇ ਵਿੱਚ ਯੂਕਰੇਨ ਦੇ ਅਗੇਂਸਟ ਉਹਨਾਂ ਨੇ ਕੀਤੇ ਹੈਗੇ ਆ। ਮਿਸਟਰ ਜ਼ੀ ਤੇ ਮਿਸਟਰ ਰਾਮਾਫੋਸਾ ਇੱਕ ਯੂਨੀਅਨ ਬਿਲਡਿੰਗਸ ਹੈਗੀ ਆ ਜਿੱਥੇ ਸਟੇਟ ਆਫ ਪ੍ਰੈਜ਼ੀਡੈਂਸੀ ਐਡਮਿਨਿਸਟ੍ਰੇਸ਼ਨ ਕੈਪੀਟਲ ਪ੍ਰੀਟੋਰੀਆ ਚ ਆ, ਉੱਥੇ ਮਿਲੇ ਹੈਗੇ ਆ। ਜੀ, ਬਿਲਕੁਲ। ਬ੍ਰਿਕਸ ਇੱਕ ਬਹੁਤ ਵੱਡਾ ਇੱਕ ਅਲਟਰਨੇਟ ਦੇ ਤੌਰ ਦੇ ਉੱਤੇ ਵੈਸਟਰਨ ਪਾਵਰ ਦੇ ਬਰਾਬਰ ਉਹ ਆ ਰਿਹਾ ਹੈਗਾ ਆ। ਇੰਡੀਆ ਤੇ ਆਈ ਥਿੰਕ ਸਾਊਦੀ ਦੇ ਦਰਮਿਆਨ ਇੱਕ ਸਮਝੌਤਾ ਹੋਇਆ ਹੈ, ਜਿਸ ਵਿੱਚ ਉਹਨਾਂ ਨੇ ਅਮਰੀਕੀ ਡਾਲਰ ਨੂੰ ਛੱਡ ਕੇ ਜਿਹੜਾ ਐਕਸਪੋਰਟ ਇੰਪੋਰਟ ਆ ਉਸ ਕਰੰਸੀ ਵਿੱਚ ਕਰਨ ਬਾਰੇ ਸੋਚ ਰਹੇ ਆ। ਉਹਨੂੰ ਸ਼ਾਇਦ ਉਹਨਾਂ ਨੇ ਹਾਮੀ ਜਿਹੜੀ ਉਹ ਭਰੀ ਆ। ਲਗਾਤਾਰ ਇਸ ਦੇ ਵਿੱਚ ਹੋਰ ਮੁਲਕਾਂ ਦਾ ਜਿਹੜਾ ਉਹ ਜਾਣਾ, ਇੱਥੋਂ ਇਹ ਲੱਗਦਾ ਵੀ ਵੈਸਟਰਨ ਮੁਲਕਾਂ ਦੀ ਜਿਹੜੀ ਕਮਾਂਡ ਆ ਉਸ ਦੇ ਵਿੱਚ ਅਸਰ ਆ 100% ਜਿਹੜਾ ਉਹ ਪੈ ਰਿਹਾ ਹੈਗਾ ਆ। ਸੋ ਇਹ ਅੱਗੇ ਕਿੱਥੇ ਤੱਕ ਜਾਊਗੀ ਗੱਲ, ਇਹ ਤਾਂ ਅਜੇ ਪਤਾ ਨਹੀਂ ਹੈਗਾ, ਪਰ ਲੈਟਸ ਸੀ ਅੱਗੇ ਜਾਣਾ ਕੀ ਆ, ਹੋਣਾ ਕੀ ਆ। ਇੱਕ ਡੈਫੀਨੇਟਲੀ ਇੱਕ ਨਵੀਂ ਧਿਰ ਜਿਹੜੀ ਉਹ ਉਪਜ ਰਹੀ ਹੈ। ਪਿਛਲੇ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਇਹਨਾਂ ਮੁਲਕਾਂ ਨੂੰ ਆਪਸ ਦੇ ਵਿੱਚ ਇਸ ਬਾਬਤ ਗੱਲਬਾਤ ਕਰਦੇ ਹੋਏ। ਹੁਣ ਇਹ ਵੀ ਗੱਲ ਨਾਲ ਜ਼ਿਕਰਯੋਗ ਆ ਤੇ ਗੌਰ ਕਰਨ ਵਾਲੀ ਆ ਵੀ ਰੂਸ ਤੇ ਜਿਹੜਾ ਚੀਨ ਆ ਉਹ ਗੁੱਠੇ ਲਾਈਨ ਲੱਗੇ ਆ, ਤੇ ਬਾਕੀ ਮੁਲਕਾਂ ਦੀ ਮਦਦ ਦੇ ਨਾਲ ਹੁਣ ਉਹਨਾਂ ਦੇ ਮੋਢੇ ਤੇ ਰੱਖ ਕੇ ਲੱਗਦਾ ਇਹ ਬੰਦੂਕ ਵੀ ਜਿਹੜਾ ਆ ਉਹ ਚਲਾ ਸਕਦੇ ਨੇ। ਸੋ ਹੁਣ ਦੇਖੋ ਕੀ ਜਿਹੜਾ ਇਹ ਬਣਦਾ ਆ। ਹਰ ਇੱਕ ਮੁਲਕ ਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪਤਾ ਨਹੀਂ ਲੱਗਦਾ ਕਦੋਂ ਕਿੱਦਾਂ ਜਿਹੜੀ ਸਥਿਤੀਆਂ ਜਿਹੜੀਆਂ ਉਹ ਬਦਲ ਜਾ ਸਕਦੀਆਂ ਨੇ। ਜੀ, ਤੇ ਆਪਾਂ ਬੈਲਾਰੂਸ ਦੀ ਗੱਲ ਕਰਦੇ ਸੀ ਕਿਉਂਕਿ ਬ੍ਰਿਕਸ ਦੇ ਨਾਲ ਉਹ ਵੀ ਜੁਆਇਨ ਕਰਨ ਨੂੰ ਫਿਰਦਾ ਆ। ਤੇ ਅੱਜ ਯੂਨਾਈਟਿਡ ਸਟੇਟਸ ਨੇ ਜਿੰਨੇ ਵੀ ਅਮਰੀਕਨ ਆ ਬੈਲਾਰੂਸ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਕਿਹਾ ਵੀ ਇਮੀਡੀਏਟਲੀ ਉਸ ਮੁਲਕ ਨੂੰ ਤੁਸੀਂ ਛੱਡ ਦਿਓ, ਇਮੀਡੀਏਟਲੀ ਲੀਵ ਬੈਲਾਰੂਸ, ਕਿਉਂਕਿ ਜੋ ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਹੈਗੀ ਆ ਉਹ ਇਸ ਬੈਲਾਰੂਸ ਜਿਹੜਾ ਆ ਉੱਥੇ ਐਕਸਪੈਂਡ ਹੋ ਸਕਦੀ ਆ। ਸੋ ਯੂਐਸ ਦੀ ਐਮਬੈਸੀ ਜੋ ਮਿੰਸਕ ਟਾਊਨ ਆ ਬੈਲਾਰੂਸ ਦੀ ਕੈਪੀਟਲ ਦੇ ਵਿੱਚ, ਉਹਨਾਂ ਨੇ ਆਲਰੇਡੀ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈਗੀ ਆ, ਕਿਉਂਕਿ ਰਸ਼ੀਆ ਵਾਲਿਆਂ ਨੂੰ ਵਾਰ-ਵਾਰ ਉਹ ਸਪੋਰਟ ਕਰ ਰਹੇ ਆ ਬੈਲਾਰੂਸ ਵਾਲੇ, ਤੇ ਉਹ ਯੂਕਰੇਨ ਦੇ ਉੱਤੇ ਅਟੈਕ ਹੋ ਰਿਹਾ। ਸੋ ਹੋ ਸਕਦਾ ਅਮਰੀਕਾ ਵਾਲਿਆਂ ਨੂੰ ਵੀ ਲੱਗਦਾ ਹੋਵੇ ਵੀ ਬੈਲਾਰੂਸ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਹੋ ਸਕਦਾ ਤੇ ਅਮਰੀਕਨ ਜੋ ਆ ਉਹ ਹਰਟ ਹੋ ਸਕਦੇ ਹੈਗੇ ਆ। ਤੇ ਲਿਥੁਆਨੀਆ ਨੇ 2 ਬਾਰਡਰ ਆਪਣੇ ਕਲੋਜ਼ ਕਰ ਦਿੱਤੇ ਹੈਗੇ ਆ। ਈਵਨ ਜੋ ਬੈਲਾਰੂਸ ਨੂੰ ਜਾਣ ਵਾਲਾ ਆ ਉਹ ਵੀ ਕਾਫੀ ਸਟ੍ਰਿਕਟ ਕੀਤਾ ਹੋਇਆ ਹੈਗਾ। ਲਿਥੁਆਨੀਆ, ਪੋਲੈਂਡ, ਲਟਵੀਆ, ਇਹ ਸਾਰੇ ਮੈਂਬਰ ਜੋ ਆ ਇਹ ਯੂਰਪੀਅਨ ਯੂਨੀਅਨ ਦੇ ਹੈਗੇ ਆ, ਤੇ ਸਾਰੇ ਜਣੇ ਇਹ ਸੋਚ ਰਹੇ ਆ ਵੀ ਅਸੀਂ ਜਿੰਨੇ ਵੀ ਉਹਨਾਂ ਦੇ ਬਾਰਡਰ ਲੱਗਦੇ ਹੈਗੇ ਆ ਬੈਲਾਰੂਸ ਦੇ ਨਾਲ ਵੀ ਉਹ ਵੀ ਕਲੋਜ਼ ਕਰਨ ਲਈ ਸੋਚ ਰਹੇ ਆ, ਤੇ ਐਮਬੈਸੀਜ਼ ਨੂੰ ਵਾਰਨਿੰਗ ਦੇ ਦਿੱਤੀ ਗਈ ਹੈਗੀ। ਜੀ, ਬਿਲਕੁਲ। ਅਗਲੀ ਜਿਹੜੀ ਆਪਾਂ ਖਬਰਾਂ ਜਿਹੜੀਆਂ ਕਰਾਂਗੇ ਬ੍ਰੇਕ ਤੋਂ ਬਾਅਦ ਦੇ ਵਿੱਚ, ਕੀ ਜਿਹੜਾ ਇਸ ਟਾਈਮ ਚੱਲ ਰਿਹਾ ਹੈਗਾ ਆ ਵੈਗਨਰ ਗਰੁੱਪ ਨੂੰ ਲੈ ਕੇ ਅਫਰੀਕਾ 'ਚ। ਉਸ ਤੋਂ ਬਾਅਦ ਦੇ ਵਿੱਚ ਇੱਕ ਕਸ਼ਮੀਰ ਤੋਂ ਜਿਹੜੀ ਉਹ ਖਬਰ ਆ ਰਹੀ ਆ, ਉੱਥੇ ਦੀ ਇੱਕ ਇੰਡੀਪੈਂਡੈਂਟ ਨਿਊਜ਼ ਆਊਟਲੈਟ ਦੇ ਉੱਤੇ ਇੰਡੀਆ ਨੇ ਕੀ ਜਿਹੜਾ ਉਹ ਕੀਤਾ,
ਤੇ ਯੂਰਪ ਵੀ ਇਸ ਟਾਈਮ ਕੁਦਰਤੀ ਕਰੋਪੀ ਤੋਂ ਬਚਿਆ ਨਹੀਂ ਆ। ਉਹ ਸਾਰੀਆਂ ਚਰਚਾਵਾਂ ਕਰਾਂਗੇ ਪਰ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सबका स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी स्वागत है एक बारी फिर। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਗੱਲ ਕਰਦੇ ਜਾਈਏ ਵੈਗਨਰ ਗਰੁੱਪ ਦਾ ਜਿਹੜਾ ਮਰਸਨਰੀ ਚੀਫ ਆ ਪ੍ਰਿਜ਼ਮ, ਉਹ ਰੀਸੈਂਟਲੀ ਇੱਕ 40-41 ਸੈਕਿੰਡ ਦੇ ਕਲਿੱਪ ਦੇ ਵਿੱਚ ਦੇਖਿਆ ਗਿਆ ਆ, ਜਿੱਥੇ ਕਿ ਉਹ ਇਦਾਂ ਲੱਗ ਰਿਹਾ ਵੀ ਭਾਰੀ ਗਰਮੀ ਵਾਲੇ ਰੇਗਿਸਤਾਨ ਵਰਗੇ ਇਲਾਕੇ 'ਚ ਹੋ ਸਕਦਾ ਆ। ਉਸ ਕਲਿੱਪ ਦੇ ਵਿੱਚ ਉਹ ਕਹਿੰਦਾ ਆ ਵੀ ਉਹ ਅਫਰੀਕਾ ਨੂੰ ਹੋਰ ਜ਼ਿਆਦਾ ਆਜ਼ਾਦ ਕਰੂਗਾ ਤਾਂ ਜੋ ਰਸ਼ੀਆ ਦਾ ਹਰ ਇੱਕ ਕੰਟੀਨੈਂਟ ਮਹਾਦੀਪ ਦੇ ਉੱਤੇ ਜਿਹੜਾ ਕਹਿ ਲਓ ਵੀ ਦਬਦਬਾ ਹੋਰ ਕਾਇਮ ਹੋਵੇ ਤੇ ਉਸ ਤੇ ਹੋਰ ਵੀ ਜ਼ਿਆਦਾ ਗ੍ਰੇਟ ਹੋਣ। ਤੇ ਇਹ ਕਹਿ ਰਿਹਾ ਆ ਵੀ ਅਸੀਂ ਇਸ ਟਾਈਮ ਰੀਅਲ ਸਟਰੋਂਗ ਮੈਨ ਆ, ਉਹਨਾਂ ਨੂੰ ਜਿਹੜਾ ਆ ਭਰਤੀ ਆ ਉਹ ਕਰ ਰਹੇ ਆ। ਸੋ ਇਸ ਨੇ ਇੱਕ ਰਿਬੈਲੀਅਨ ਕਰਨ ਦੀ ਕੋਸ਼ਿਸ਼ ਕੀਤੀ ਸੀ ਮਾਸਕੋ ਦੇ ਵਿੱਚ ਮਿਲਟਰੀ ਲੀਡਰਸ਼ਿਪ ਦੇ ਉਲਟ, ਪਰ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਫੜ ਵੀ ਲਿਆ ਗਿਆ ਸੀਗਾ। ਇਦਾਂ ਲੱਗ ਰਿਹਾ ਸੀ ਫਿਰ ਇਹ ਕਈ ਚਿਹਰੇ ਇਸ ਦਾ ਕੁਝ ਪਤਾ ਨਹੀਂ, ਅਤਾ ਪਤਾ ਨਹੀਂ ਲੱਗਾ ਤੇ ਹੁਣ ਇਦਾਂ ਲੱਗਦਾ ਵੀ ਉਹ ਰਸ਼ੀਆ ਤੋਂ ਇਸ ਟਾਈਮ ਭਗੌੜਾ ਹੋ ਚੁੱਕਾ ਆ। ਯੂਕਰੇਨ ਦੇ ਵਿੱਚ ਇਹਦੇ ਮਰਸਨਰੀਜ਼ ਦੇ ਦੁਆਰਾ ਰੂਸੀ ਫੌਜ ਦੀ ਮਦਦ ਲਗਾਤਾਰ ਜਿਹੜੀ ਆ ਉਹ ਕੀਤੀ ਜਾ ਰਹੀ ਸੀਗੀ ਤੇ ਇਵੈਂਚੁਅਲੀ ਜਿਹੜੇ ਆ ਉੱਥੇ ਉਹਨਾਂ ਨੂੰ ਆਈ ਥਿੰਕ ਮੋਨਿਟਰੀ ਪ੍ਰੋਬਲਮ ਆਉਣ ਤੇ ਕਰਕੇ, ਪੈਸੇ ਨਾ ਮਿਲਣ ਕਰਕੇ ਉੱਥੋਂ ਵਾਪਸ ਜਿਹੜੇ ਉਹ ਪਰਤ ਗਏ ਸੀਗੇ। ਸੋ ਉੱਥੋਂ ਦੇ ਜਿਹੜੇ ਰਸ਼ੀਅਨ ਮੀਡੀਆ ਨੇ ਜਿਹੜਾ ਆ ਉਹ ਕਿਹਾ ਵੀ ਜਿਹੜੀ ਰਸ਼ੀਆ ਅਫਰੀਕਾ ਦੀ ਸਮਿਟ ਹੋ ਰਹੀ ਸੀਗੀ ਸੇਂਟ ਪੀਟਰਸਬਰਗ ਦੇ ਵਿੱਚ ਪਿਛਲੇ ਮਹੀਨੇ, ਉੱਥੇ ਇੱਕ ਵਾਰੀ ਜ਼ਰੂਰ ਦੇਖਿਆ ਗਿਆ ਸੀਗਾ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣਦਾ ਆ। ਪੁਤਿਨ ਦਾ ਇੱਕ ਟਾਈਮ ਦੇ ਉੱਤੇ ਬਹੁਤ ਹੀ ਕਰੀਬੀ ਇਹ ਮੰਨਿਆ ਜਾਣ ਵਾਲਾ ਰੀਸੈਂਟਲੀ ਰਿਬੈਲੀਅਨ ਦੇ ਵਿੱਚ ਇੱਕ ਟਾਈਮ ਉਸ ਤੇ ਉਲਟ ਵੀ ਆ ਕੇ ਖੜ ਗਿਆ ਸੀ, ਜਿਸ ਦੇ ਵਿੱਚ ਇਸ ਨੇ ਦੋਸ਼ ਜਿਹੜੇ ਆ ਰੂਸੀ ਮਿਲਟਰੀ ਦੇ ਉੱਤੇ ਵੀ ਲਾਏ ਸੀ। ਪਰ ਹੁਣ ਇਸ ਮੌਕੇ ਇਹ ਰੂਸ ਤੋਂ ਬਾਹਰ ਆ ਤੇ ਇਹ ਹੁਣ ਇੱਕ ਵੀਡੀਓ ਦੇ ਜ਼ਰੀਏ ਦੁਬਾਰਾ ਦੁਨੀਆ ਦੇ ਸਾਹਮਣੇ ਪੇਸ਼ ਹੋਇਆ ਆ। ਜੀ ਬਿਲਕੁਲ। ਸੋ ਕਾਫੀ ਸਿਚੁਏਸ਼ਨ ਵਰਲਡ ਲੈਵਲ ਦੇ ਉੱਤੇ ਚੇਂਜ ਹੋ ਰਹੀ ਹੈਗੀ ਆ। ਅਗਲੀ ਖਬਰ ਵੱਲ ਚਲੀਏ ਤੇ ਹਰੀਕੇਨ ਹਿਲਰੀ, ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਸੀ, ਉਹ ਈਵਨ ਦੋ ਇੰਨਾ ਜ਼ਿਆਦਾ ਉਹਦੇ ਨਾਲ ਮੀਂਹ ਪਿਆ ਵੀ ਹੈਗਾ ਆ, ਫਲੱਡਿੰਗ ਵੀ ਹੋਈ ਹੈਗੀ ਆ, ਮੱਡ ਸਲਾਈਡ ਵੀ ਹੋਈ ਹੈਗੀ ਆ ਵੈਸਟਰਨ USA ਦੇ ਵਿੱਚ, ਖਾਸ ਕਰਕੇ ਕੈਲੀਫੋਰਨੀਆ ਵਾਲੇ ਏਰੀਏ ਦੇ ਵਿੱਚ। ਪਰ ਸਟਿਲ ਕਹਿੰਦੇ ਵੀ ਇਹ ਜੋ ਡਰਾਊਟ ਆ ਉਸ ਨੂੰ ਖਤਮ ਨਹੀਂ ਕਰ ਸਕਦਾ ਹੈਗਾ। 1 ਸਾਲ ਪਹਿਲਾਂ ਕੈਲੀਫੋਰਨੀਆ ਇੱਕ ਬਹੁਤ ਵੱਡਾ ਐਪਿਕ ਡਰਾਊਟ ਜਿਹੜਾ ਫੀਲ ਕਰ ਰਿਹਾ ਸੀ। ਜਿਹੜੇ ਰਿਜ਼ਰਵਾਇਰ ਸੀਗੇ ਉਹ ਸਾਰੇ ਸੁੱਕੇ ਪਏ ਸੀ, ਸ਼ਰਿੰਕ ਹੋ ਰਹੇ ਸੀ। ਪਰ ਪਿਛਲੇ ਇਸ ਸਾਲ ਦੇ ਵਿੱਚ ਮੀਂਹ ਇੰਨਾ ਜ਼ਿਆਦਾ ਪਿਆ ਹੈਗਾ ਆ, ਉਹਦੇ ਨਾਲ ਸਾਰੇ ਰਿਜ਼ਰਵਾਇਰ ਜ਼ਰੂਰ ਭਰ ਗਏ ਹੈਗੇ ਆ। ਹੁਣ ਹਰੀਕੇਨ ਹਿਲਰੀ ਦੇ ਨਾਲ ਹੋਰ ਬਹੁਤ ਸਾਰਾ ਮੀਂਹ ਪਿਆ ਹੈਗਾ, ਪਰ ਹਜੇ ਵੀ ਜੋ ਸਾਇੰਟਿਸਟ ਆ ਉਹ ਸੋਚ ਰਹੇ ਆ ਵੀ ਕੈਲੀਫੋਰਨੀਆ ਨੂੰ ਹਜੇ ਵੀ ਬਹੁਤ ਜ਼ਿਆਦਾ ਜਿਹੜਾ ਪਾਣੀ ਆ ਉਹ ਚਾਹੀਦਾ ਹੈਗਾ ਆ। ਹਜੇ ਵੀ ਜੋ ਪਾਣੀ ਦਾ ਲੈਵਲ ਆ ਉਹ ਕਾਫੀ ਡਾਊਨ ਗਿਆ ਹੈਗਾ ਆ। ਇੰਪੀਰੀਅਲ ਵੈਲੀ ਜੋ ਸਟੇਟ ਦੀ ਸਦਰਨ ਐਪੀਸੈਂਟਰ ਆਫ ਫਾਰਮਿੰਗ ਆ, ਜਿਹਨੂੰ ਰੀਸਟ੍ਰਿਕਸ਼ਨ ਲੱਗਣੀਆਂ ਸੀ ਪਾਣੀ ਦੀਆਂ, ਉੱਥੇ ਬਹੁਤ ਜ਼ਿਆਦਾ ਪਾਣੀ ਦੀ ਇਸ ਟਾਈਮ ਜ਼ਰੂਰਤ ਹੈਗੀ ਆ। ਜੀ ਯੂਰਪ ਦੇ ਵਿੱਚ ਵੀ ਵਾਈਲਡ ਫਾਇਰਸ ਇਸ ਟਾਈਮ ਰੇਜ ਕਰ ਰਹੀਆਂ। ਗ੍ਰੀਸ ਦੇ ਵਿੱਚ ਅੱਗ ਲੱਗਣ ਦੇ ਕਰਕੇ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਆ। ਯੂਰਪ ਦੇ ਬਹੁਤ ਸਾਰੇ ਮੁਲਕ ਜਿੱਥੇ ਇੱਦਾਂ ਦੀਆਂ ਚੀਜ਼ਾਂ ਬਹੁਤ ਘੱਟ ਸੀ, ਪਿਛਲੇ ਕੁਝ ਕੁ ਸਾਲਾਂ ਤੋਂ ਦੇਖਿਆ ਜਾ ਰਿਹਾ ਆ ਵੀ ਇੱਥੇ ਵੀ ਵਾਈਲਡ ਫਾਇਰਸ ਤੇਜ਼ੀ ਦੇ ਨਾਲ ਫੈਲ ਕੇ ਕਾਫੀ ਹੜਕੰਪ ਜਿਹੜੀਆਂ ਉਹ ਮਚਾ ਰਹੀਆਂ, ਇੱਥੋਂ ਤੱਕ ਕਿ ਲੋਕਾਂ ਦੀਆਂ ਜਾਨਾਂ ਵੀ
ਜਾ ਰਹੀਆਂ ਨੇ। ਗ੍ਰੀਸ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਨੇ ਕਿਹਾ ਆ ਹੁਣ ਤੱਕ ਉਹਨਾਂ ਨੂੰ 18 ਲਾਸ਼ਾਂ ਜਿਹੜੀਆਂ ਉਹ ਬਰਾਮਦ ਹੋ ਚੁੱਕੀਆਂ ਆ। ਟੈਨਰਾਈਫ ਇਹ ਸਪੇਨ ਦੇ ਜਿਹੜੇ ਕੈਨਰੀ ਆਈਲੈਂਡਸ ਆ ਉੱਥੇ ਵੀ ਜਿਹੜੀਆਂ ਵਾਈਲਡ ਫਾਇਰਸ ਆ ਉਹ ਬੇਕਾਬੂ ਹੋ ਕੇ ਫੈਲਦੀਆਂ ਰਹੀਆਂ, ਜਿਸ ਕਰਕੇ ਉਹਦੇ ਰਸਤੇ ਦੇ ਵਿੱਚ ਆਉਂਦੇ ਜਿਹੜੇ ਪਿੰਡ ਆ, ਵਿਲੇजेस ਆ, ਉਹਨਾਂ ਨੂੰ ਵੀ ਖਾਲੀ ਕਰਵਾਉਣਾ ਪਿਆ। ਸਦਰਨ ਯੂਰਪ ਦੇ ਵਿੱਚ ਇਸ ਟਾਈਮ ਨਵੀਂ ਹੀਟ ਵੇਵ ਆ ਉਹ ਹਿੱਟ ਕਰ ਰਹੀ ਆ। ਕਹਿੰਦੇ ਵੀ ਅਥਾਰਟੀਜ਼ ਤਾਂ ਇਹ ਵੀ ਕਹਿ ਰਹੀਆਂ ਆ ਵੀ ਭਾਈ ਫਰਾਂਸ, ਇਟਲੀ, ਸਪੇਨ ਇਹਨਾਂ ਇਲਾਕਿਆਂ ਦੇ ਵਿੱਚ ਤੁਸੀਂ ਨਾ ਹੀ ਜਾਓ ਕਿਉਂਕਿ ਹਾਲਾਤ ਉੱਥੇ ਬਹੁਤੇ ਚੰਗੇ ਨਹੀਂ ਆ। ਨਹੀਂ ਤਾਂ ਅਕਸਰ ਯੂਰਪ ਦੇ ਵਿੱਚ ਜਿਹੜੇ ਵੈਦਰ ਨੂੰ ਲੈ ਕੇ ਇੱਦਾਂ ਦੀਆਂ ਹੀਟ ਵੇਵਸ ਆ ਉਹ ਘੱਟ ਦੇਖੀਆਂ ਗਈਆਂ, ਪਰ ਪਿਛਲੇ 2-3 ਸਾਲਾਂ ਤੋਂ ਇਹ ਥੋੜ੍ਹੀਆਂ ਜ਼ਿਆਦੀਆਂ ਤੇ ਰੈਗੂਲਰਲੀ ਜਿਹੜੀਆਂ ਆ ਰਹੀਆਂ ਆ। ਇਵੈਂਚੁਅਲੀ ਇੱਥੇ ਵੀ ਸਾਇੰਸਦਾਨ ਇਸ ਨੂੰ ਕਲਾਈਮੇਟ ਚੇਂਜ ਦੇ ਨਾਲ ਜੋੜ ਕੇ ਹੀ ਦੇਖਦੇ ਨੇ। ਅਗਲੀ ਖਬਰ ਵੱਲ ਚਲੀਏ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ 21 ਮਿਲੀਅਨ ਨੌਕਰੀਆਂ ਜੋ ਜਿਨ੍ਹਾਂ ਨੂੰ ਬੀਬੀਆਂ ਹੈਂਡਲ ਕਰਦੀਆਂ, ਵਿਮਨ ਹੈਂਡਲ ਕਰਦੀਆਂ, ਤੇ 9 ਮਿਲੀਅਨ ਜੌਬ ਜੋ ਜਿਨ੍ਹਾਂ ਨੂੰ ਬੰਦੇ ਹੈਂਡਲ ਕਰਦੇ, ਇਹ ਕਹਿੰਦੇ ਪਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਰਿਪਲੇਸ ਹੋ ਜਾਣਗੀਆਂ। ਸੋ 30 ਮਿਲੀਅਨ ਜੌਬਸ ਇਹ ਬਹੁਤ ਵੱਡਾ ਨੰਬਰ ਆ। ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਨੇ ਜੋ ਨਵਾਂ ਸਰਵੇ ਕੀਤਾ ਆ ਉਹ ਦੱਸਿਆ ਹੈਗਾ। ਕਹਿੰਦੇ ਪਈ 3% ਜੌਬਸ ਹਾਈ ਇਨਕਮ ਕੰਟਰੀਜ਼ ਦੇ ਵਿੱਚ ਜਿਹੜੀਆਂ ਆ ਬੰਦੇ ਹੈਲਡ ਕਰਦੇ ਆ ਉਹ ਆਟੋਮੇਟਡ ਹੋ ਜਾਣਗੀਆਂ। ਸੋ ਫਿਰ ਲੋਕ ਕਰਨਗੇ ਕਿ ਜੇ ਇੰਨਾ ਵੱਡਾ ਜਿਹੜਾ ਨੰਬਰ ਹੈਗਾ ਆ ਲੋਕ ਜੌਬਸ ਜਿਨ੍ਹਾਂ ਨੂੰ ਲੂਜ਼ ਕਰ ਜੂਗੇ, ਕਿੱਥੇ ਜੌਬ ਕਰ ਸਕਣਗੇ। ਸੋ ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਜਿਹੜੀ ਸਟੱਡੀ ਆਈ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਟਾਈਪਿਸਟ, ਟਰੈਵਲ ਕੰਸਲਟੈਂਟਸ, ਸਕਰਾਈਬਸ, ਕੰਟੈਕਟ ਸੈਂਟਰ ਇਨਫੋਰਮੇਸ਼ਨ ਕਲਰਕਸ, ਬੈਂਕ ਟੈਲਰਸ, ਸਰਵੇ ਤੇ ਮਾਰਕੀਟਿੰਗ ਰਿਸਰਚ ਇੰਟਰਵਿਊਜ਼, ਇਹ ਤਾਂ ਕਹਿੰਦੇ 100% ਆਟੋਮੇਟਡ ਹੋ ਜਾਣੇ ਆ। ਸੋ ਖਾਸ ਕਰਕੇ ਜਿਹੜੇ ਇਹਨਾਂ ਜੌਬਾਂ ਦੇ ਵਿੱਚ ਆ ਉਹਨਾਂ ਨੂੰ ਤਾਂ ਹੁਣ ਤੋਂ ਹੀ ਸੋਚਣਾ ਚਾਹੀਦਾ ਵੀ ਆਪਾਂ ਕਿੱਧਰਲੇ ਪਾਸੇ ਨੂੰ ਜਾਣਾ ਹੈਗਾ ਆ। 4% ਸਰਵਿਸ ਤੇ ਸੇਲਸ ਵਰਕਰਸ ਟਾਸਕ ਜਿਹੜੀ ਆ ਜਿਨ੍ਹਾਂ ਇਹ ਤੇ 18% ਮੀਡੀਅਮ ਐਕਸਪੋਜ਼ਰ, ਇਹ ਸਾਰੀਆਂ ਜਿਹੜੀਆਂ ਜੌਬਸ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਥਰੂ ਟੇਕ ਓਵਰ ਹੋ ਜਾਣਗੀਆਂ। ਸਟੱਡੀ ਜਿਹੜੀ ਇੱਕ GPT-4 ਲਾਰਜੈਸਟ ਲੈਂਗੁਏਜ ਮਾਡਲ ਆ ਬਿਹਾਈਂਡ ਚੈਟ GPT, ਉਹ ਪ੍ਰੈਡਿਕਟ ਕਰਦੇ ਆ ਕਿ ਕੁਝ ਨਵੀਆਂ ਜੌਬਸ ਵੀ ਕ੍ਰੀਏਟ ਹੋਣਗੀਆਂ, ਪਰ ਇਹਦਾ ਜਿਹੜਾ ਸੋਸ਼ੀਓ ਇਕਨੋਮਿਕ ਇੰਪੈਕਟ ਆ ਉਹ ਬਹੁਤ ਜ਼ਿਆਦਾ ਕਹਿੰਦੇ ਬਰੂਟਲ ਹੋਊਗਾ ਬਹੁਤ ਸਾਰੇ ਏਰੀਏ ਦੇ ਵਿੱਚ। ਸੋ ਇਹ ਵੱਖ-ਵੱਖ ਮੁਲਕ ਆ ਇਹਨੂੰ ਕਿਸ ਤਰ੍ਹਾਂ ਹੈਂਡਲ ਕਰਦੇ ਆ, ਕਿਸ ਤਰ੍ਹਾਂ ਲੋਕਾਂ ਨੂੰ ਤਿਆਰ ਕਰਦੇ ਹੋਰ ਜੌਬਸ ਲਈ, ਇਹ ਉਹਨਾਂ ਦੇ ਲੀਡਰਸ ਦੇ ਉੱਤੇ ਡਿਪੈਂਡ ਕਰੂਗਾ। ਪਰ ਜਿਹੜੀ ਸਿਚੁਏਸ਼ਨ ਆ ਇਹ ਕਾਫੀ ਜਿਹੜੀ ਆ ਖਤਰਨਾਕ ਇਹਨਾਂ ਤੋਂ ਦਿਸ ਰਹੀ ਹੈਗੀ। ਜੀ, ਟਰੰਪ ਤੇ ਉਹਨਾਂ ਦੇ ਜਿਹੜੇ ਸਾਥੀ ਆ ਜਿਨ੍ਹਾਂ ਨੇ ਇਲੈਕਸ਼ਨ ਦੇ ਨਤੀਜਿਆਂ ਨੂੰ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਹੁਣ ਉਹਨਾਂ ਨੂੰ ਉਹਦੇ ਸਿੱਟੇ ਜਿਹੜੇ ਭੁਗਤਣੇ ਪੈ ਰਹੇ ਆ, ਉਹਨਾਂ ਨੇ ਹੁਣ ਆਤਮ ਸਮਰਪਣ ਕਰਨਾ ਸ਼ੁਰੂ ਕਰ ਦਿੱਤਾ ਆ। ਫਰਾਈਡੇ ਦੀ ਡੈਡਲਾਈਨ ਆ ਫੁਲਟਨ ਕਾਉਂਟੀ ਦੇ ਇਸ ਕੇਸ ਦੇ ਵਿੱਚ। 19 ਦੇ ਵਿੱਚੋਂ 2 ਜਣੇ ਆਲਰੇਡੀ ਉਹ ਸਰੈਂਡਰ ਕਰ ਚੁੱਕੇ ਨੇ। 2020 ਦੇ ਇਲੈਕਸ਼ਨ ਦੇ ਨਤੀਜਿਆਂ ਨੂੰ ਬਦਲਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਆ। ਸਕਾਟ ਹਾਲ ਜਾਰਜੀਆ ਦਾ ਜਿਹੜਾ ਇੱਕ ਬੇਲ ਬੌਂਡਸਮੈਨ ਤੇ ਜੌਨ ਈਸਟਮੈਨ ਇੱਕ ਕੰਜ਼ਰਵੇਟਿਵ ਅਟਰਨੀ ਆ, ਉਹਨਾਂ ਨੂੰ ਅੱਜ ਜਿਹੜਾ ਫੁਲਟਨ ਕਾਉਂਟੀ ਦੇ ਵਿੱਚ ਬੁੱਕ ਕਰ ਲਿਆ ਗਿਆ ਆ। ਉਧਰ ਟਰੰਪ ਹੁਣੀ ਕਹਿੰਦੇ ਆ ਵੀ ਸ਼ਾਇਦ ਆਉਂਦੇ ਸ਼ੁੱਕਰਵਾਰ ਨੂੰ ਆਪ ਖੁਦ ਜਿਹੜਾ ਆ ਉਹ ਸਰੈਂਡਰ ਕਰਨਗੇ। ਉਹਨਾਂ ਨੇ ਆਲਰੇਡੀ ਸ਼ਾਇਦ ਟਰੰਪ ਹੁਣੀ ਉਸੇ ਦਿਨ ਕਹਿੰਦੇ ਆ ਵੀ ਪਲੀ ਵੀ ਐਂਟਰ ਕਰਨਗੇ ਵੀ ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ। ਆਈਦਰ ਥਰਸਡੇ ਦੀ ਰਾਤ ਜਾਂ ਫਿਰ ਫਰਾਈਡੇ ਨੂੰ ਜਿਹੜੇ ਟਰੰਪ ਹੋਣੀ ਆ ਉਹ ਸਰੈਂਡਰ ਕਰ ਸਕਦੇ ਆ। ਇਹਨਾਂ ਦੇ ਕੋਲ ਫਰਾਈਡੇ ਤੱਕ ਦਾ, ਸ਼ੁੱਕਰਵਾਰ ਤੱਕ ਦਾ ਜਿਹੜਾ ਉਹ ਦੇਣਾ। 41 ਕਾਊਂਟ ਦੀ ਜਿਹੜੀ ਇੰਡਾਈਟਮੈਂਟ ਆ ਪਿਛਲੇ ਹਫਤੇ ਫੁਲਟਨ ਕਾਉਂਟੀ ਦੀ ਜਿਹੜੀ ਗ੍ਰੈਂਡ ਜੂਰੀ ਆ ਉਹਨਾਂ ਨੇ ਰਿਟਰਨ ਕੀਤੀ ਸੀ, ਜਿਸ ਦੇ ਵਿੱਚ ਟਰੰਪ ਦੇ ਨਾਲ 18 ਉਹਨਾਂ ਦੇ ਜਿਹੜੇ ਸਾਥੀ ਆ ਉਹਨਾਂ ਨੂੰ ਇੱਕ ਕ੍ਰਿਮੀਨਲ ਐਂਟਰਪ੍ਰਾਈਜ਼ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਵੱਖ-ਵੱਖ ਦੋਸ਼ਾਂ ਅਧੀਨ ਚਾਰਜ ਕੀਤਾ ਗਿਆ ਹੈਗਾ ਆ ਤੇ $2 ਲੱਖ ਦਾ ਇਹਨਾਂ ਦਾ ਬੌਂਡ ਆ ਟਰੰਪ ਹੋਣਾ ਦਾ ਆਪ ਰੱਖਿਆ ਗਿਆ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਪਿਛਲੇ ਕਈ ਦਿਨਾਂ ਤੋਂ ਤੁਹਾਨੂੰ ਪਤਾ ਹੀ ਆ ਕਿ ਪ੍ਰੋਪੋਜੀਸ਼ਨ SB 553 ਨੂੰ ਲੈ ਕੇ ਪ੍ਰੋਟੈਸਟ ਵੀ ਚੱਲ ਰਹੇ ਆ ਤੇ
ਜੋ ਅਸੈਂਬਲੀਮੈਨ ਆ ਉਹਨਾਂ ਨੂੰ ਲੈਟਰ ਵੀ ਲਿਖੇ ਜਾ ਰਹੇ ਆ, ਵੱਖ-ਵੱਖ ਬਿਜ਼ਨਸ ਓਨਰਸ ਵੱਖ-ਵੱਖ ਜਿੱਥੇ ਸੈਨੇਟਰ ਨੂੰ ਅਸੈਂਬਲੀਮੈਨ ਨੂੰ ਮਿਲ ਸਕਦੇ ਆ, ਲੈਟਰ ਲਿਖ ਸਕਦੇ, ਲਿਖ ਰਹੇ ਆ। ਉਹਦੇ ਸੰਬੰਧ ਦੇ ਵਿੱਚ ਸ਼ਾਮ ਨੂੰ ਵੀ 4 ਵਜੇ ਪ੍ਰੋਗਰਾਮ ਅੱਜ ਤਾਂ 4 ਵਜੇ ਨਹੀਂ ਹੋਊਗਾ ਰਾਜਕਨਵੀਰ ਸਿੰਘ ਜੀ, ਹਾਂਜੀ ਨਹੀਂ ਕੱਲ ਨੂੰ ਹੋ ਸਕਦਾ ਹੈ ਜੀ। ਕੱਲ ਨੂੰ ਜਾਂ ਸੋ ਕੀ ਅਪਡੇਟ ਆ ਉਹ ਜ਼ਰੂਰ ਦੱਸਾਂਗੇ ਵੀ ਵਾਪਰ ਕੀ ਰਿਹਾ। ਇਹ ਮੈਂ ਜੇ ਤੁਹਾਡੇ ਨਾਲ ਖਬਰ ਸਾਂਝੀ ਕਰਾਂ ਡਿਕਸ ਸਪੋਰਟਿੰਗ ਗੁੱਡਸ ਦੀ ਆ ਰਹੀ ਆ ਵੀ ਕਹਿੰਦੇ ਵੀ ਇੰਨੀ ਜ਼ਿਆਦਾ ਉਹਨਾਂ ਦੀ ਜਿਹੜੀ ਚੋਰੀ ਹੋ ਰਹੀ ਆ ਉਹਦੇ ਕਰਕੇ ਉਹਨਾਂ ਦਾ ਜਿਹੜਾ ਪ੍ਰੋਫਿਟ ਆ ਉਹ ਬਹੁਤ ਜ਼ਿਆਦਾ ਘਟ ਗਿਆ ਤੇ ਅੱਜ ਉਹਨਾਂ ਦਾ ਸਟਾਕ ਬਹੁਤ ਬੁਰੀ ਤਰ੍ਹਾਂ ਸਟਾਕ ਨੂੰ ਝਟਕਾ ਲੱਗਾ ਹੈਗਾ ਆ। ਡਿਕਸ ਸਪੋਰਟਿੰਗ ਗੁੱਡਸ ਦਾ ਸਟਾਕ 20% ਅੱਜ ਸਵੇਰੇ ਡਿੱਗ ਪਿਆ ਜਦੋਂ ਹੀ ਉਹਨਾਂ ਨੇ ਉਹਨਾਂ ਦੇ ਜਿਹੜੇ CFO ਆ ਨਵਦੀਪ ਗੁਪਤਾ ਕਰਕੇ ਆ ਉਹਨਾਂ ਨੇ ਆਪਣੀਆਂ ਅਰਨਿੰਗਸ ਅਨਾਉਂਸ ਕੀਤੀਆਂ ਹੈਗੀਆਂ। ਚੋਰੀ ਇੰਨੀ ਜ਼ਿਆਦਾ ਵੱਧ ਗਈ ਆ ਕਹਿੰਦੇ ਵੀ ਪਿਛਲੇ ਕਈ ਸਾਲਾਂ ਤੋਂ ਉਹ ਪ੍ਰੋਫਿਟ ਨਹੀਂ ਹੋ ਰਿਹਾ ਹੈਗਾ। ਗ੍ਰੋਸ ਮਾਰਜਨ 34.4% ਡਿੱਗ ਪਿਆ ਉਹਨਾਂ ਦਾ, ਪਿਛਲੇ ਸਾਲ ਨਾਲੋਂ 5% ਜ਼ਿਆਦਾ ਜਿਹੜਾ ਡਿੱਗਿਆ ਹੈਗਾ ਆ। ਸੋ ਕੱਲਾ ਇਹ ਹੁਣ ਆਪਾਂ ਡਿਕਸ ਸਪੋਰਟਿੰਗ ਗੁੱਡਸ ਦੀ ਨਹੀਂ ਗੱਲ ਕਰਦੇ, ਹੋਰ ਵੀ ਜਿਹੜੇ ਬਹੁਤ ਸਾਰੇ ਰੀਟੇਲਰਸ ਜਾਂ ਰੀਟੇਲ ਸਟੋਰਸ ਹੈਗੇ ਆ ਉੱਥੇ ਵੀ ਇਹ ਸਾਰਾ ਕੁਝ ਇਦਾਂ ਹੀ ਵਾਪਰ ਰਿਹਾ। ਕਹਿੰਦੇ ਆਰਗੇਨਾਈਜ਼ ਰੀਟੇਲ ਕ੍ਰਾਈਮ ਇਸ ਸੈਕਟਰ ਦੇ ਵਿੱਚ ਚਾਹੇ ਉਹ ਟਾਰਗੇਟ ਆ, ਬੈਸਟ ਬਾਈ ਆ, ਰਾਈਟ ਏਡ ਆ, ਡਾਲਰ ਟਰੀ ਆ, ਐਨ ਟੌਪ ਦੇ ਉੱਤੇ ਹੈਗਾ। ਕੱਲੇ ਟਾਰਗੇਟ ਨੇ ਦੱਸਿਆ ਵੀ 2022 ਚ $400 ਮਿਲੀਅਨ ਦਾ ਪ੍ਰੋਫਿਟ ਉਹਨਾਂ ਨੇ ਲੂਜ਼ ਕੀਤਾ ਹੈਗਾ। ਹੋਮ ਡੀਪੂ, ਵਾਲਮਾਰਟ ਇਹਨਾਂ ਦੀ ਅਰਨਿੰਗਸ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜਾ ਅਸਰ ਆ ਚੋਰੀ ਦਾ ਪੈ ਰਿਹਾ ਹੈਗਾ ਆ। ਸੋ ਬਿਲੀਅਨਸ ਆਫ ਡਾਲਰ ਜੇ ਪਿਛਲੇ ਸਾਲਾਂ ਦੇ ਦੌਰਾਨ ਦੇਖੋ ਕਹਿੰਦੇ ਪਈ ਸ਼ਾਪ ਲਿਫਟਿੰਗ ਦੇ ਨਾਲ, ਰੀਟੇਲ ਥੈਫਟ ਦੇ ਨਾਲ ਇਹ ਜੋ ਵੱਡੀਆਂ ਬਿਜ਼ਨੈਸਸ ਆ, ਵੱਡੇ ਸਟੋਰ ਆ, ਇਹ ਲੂਜ਼ ਕਰ ਰਹੇ ਹੈਗੇ। ਜੀ ਬਿਲਕੁਲ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਸ਼ਮੀਰ ਦਾ ਇੱਕ ਇੰਡੀਪੈਂਡੈਂਟ ਨਿਊਜ਼ ਆਊਟਲੈਟ ਸੀਗਾ ਜਿਸ ਨੂੰ ਇੰਡੀਆ ਨੇ ਉੱਥੇ ਬਲੌਕ ਕਰ ਦਿੱਤਾ। ਕਸ਼ਮੀਰ ਵਾਲਾ ਉਹਨਾਂ ਦੀ ਜਿਹੜੀ ਵੈਬਸਾਈਟ ਆ ਉਸ ਨੂੰ ਵੀ ਉਹਨਾਂ ਨੇ ਬਲੌਕ ਕਰ ਦਿੱਤਾ। ਸੋਸ਼ਲ ਮੀਡੀਆ ਅਕਾਊਂਟ ਆ ਉਹਨਾਂ ਦੇ ਐਕਸੈਸ ਵੀ ਜਿਹੜਾ ਉਹ ਬੰਦ ਕਰ ਦਿੱਤਾ ਆ। ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਆਫਿਸ ਆ ਉਹਨਾਂ ਨੂੰ ਖਾਲੀ ਕਰਾ ਲਿਆ ਗਿਆ ਆ। ਇੰਡੀਆ ਵਾਲਾ G20 ਦੇ ਵਿੱਚ ਡੈਮੋਕ੍ਰੇਸੀ ਦੇ ਜਨਮਦਾਤਾ ਆਪਣੇ ਆਪ ਨੂੰ ਮਾਂ ਅਖਵਾਉਂਦਾ ਆ ਤੇ ਕੰਮ ਜਿਹੜੇ ਆ ਉਹ ਇਸ ਤਰੀਕੇ ਦੇ ਕਰ ਰਿਹਾ ਆ ਪ੍ਰੈਸ ਫਰੀਡਮ ਨੂੰ ਲੈ ਕੇ। ਕਸ਼ਮੀਰ ਵਾਲਾ ਕਹਿੰਦੇ ਵੀ ਸ਼੍ਰੀਨਗਰ ਦੇ ਵਿੱਚ ਬੇਸਡ ਇੱਕ ਨਿਊਜ਼ ਆਊਟਲੈਟ ਸੀਗੀ। ਜੇ ਹੁਣ NBC ਨਿਊਜ਼ ਦੀ ਪੜ੍ਹੋ ਤਾਂ ਪਹਿਲੀ ਲਾਈਨ ਉਹ ਕਹਿੰਦੇ ਵੀ ਇੰਡੀਅਨ ਐਡਮਿਨਿਸਟ੍ਰੇਟਡ ਕਸ਼ਮੀਰ। ਉਹ ਇੱਕ ਪਾਸੇ ਪਾਕ ਆਕੂਪਾਈਡ ਕਸ਼ਮੀਰ ਆ, ਇੱਕ ਪਾਸੇ ਇੰਡੀਅਨ ਐਡਮਿਨਿਸਟ੍ਰੇਟਡ ਕਸ਼ਮੀਰ ਆ। ਸੋ ਕਹਿ ਸਕਦੇ ਹਾਂ ਵੀ ਜਿਹੜੇ ਅਮਰੀਕਾ ਵਾਲੇ ਵੀ ਕਸ਼ਮੀਰ ਨੂੰ ਅਜੇ ਵੀ ਉਸੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਦੇਖਦੇ ਆ। ਇਸ ਦੇ ਵਿੱਚ ਕਹਿੰਦੇ ਵੀ ਪ੍ਰੈਸ ਫਰੀਡਮ ਨੂੰ ਲੈ ਕੇ ਜਿਹੜੇ ਕਈ ਕੰਸਰਨਸ ਆ ਉਹ ਸਾਹਮਣੇ ਆਏ ਨੇ। ਫਰਵਰੀ 2022 ਤੋਂ ਬਾਅਦ ਦੇ ਵਿੱਚ ਉਦੋਂ ਤੋਂ ਇਹਨਾਂ ਨੂੰ ਇਹ ਚੀਜ਼ਾਂ ਝੱਲਣੀਆਂ ਪੈ ਰਹੀਆਂ ਆ। ਇਹਨਾਂ ਦਾ ਜਿਹੜਾ ਐਡੀਟਰ ਤੇ ਫਾਊਂਡਰ ਫਾਹਦ ਸ਼ਾਹ ਇਸ ਨੂੰ ਐਂਟੀ ਟੈਰਰ ਤੇ ਸੈਡੀਸ਼ਨ ਦੇ ਕਾਨੂੰਨਾਂ ਦੇ ਅਧੀਨ ਦੇਸ਼ ਧਰੋਹ ਦੇ ਤੇ ਜਿਹੜੇ ਅੱਤਵਾਦ ਵਾਲੇ ਜਿਹੜੇ ਕਾਨੂੰਨ ਲਾ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਸੀ ਕਿਉਂਕਿ ਇਹ ਇੱਕ ਇੰਡੀਪੈਂਡੈਂਟ ਨਿਊਜ਼ ਆਊਟਲੈਟ ਉੱਥੇ ਚਲਾ ਰਿਹਾ ਸੀ। ਫੇਸਬੁੱਕ ਪੇਜ ਉਹ ਵੀ ਬੰਦ ਕਰ ਦਿੱਤਾ ਗਿਆ। ਟਵਿੱਟਰ ਜਿਹਨੂੰ ਅੱਜ ਕੱਲ੍ਹ ਐਕਸ ਆਖਦੇ ਆ ਉਹ ਵੀ ਇੰਡੀਆ ਦੇ ਵਿੱਚ ਅਵੇਲੇਬਲ ਨਹੀਂ ਆ। ਤੇ ਇਹਨਾਂ ਦਾ ਜਿਹੜੇ ਸਟਾਫ ਵਾਲੇ ਆਊਟਲੈਟ ਵਾਲੇ ਕਹਿ ਰਹੇ ਆ ਵੀ ਇਹ ਜਿਹੜੀ ਸੈਂਸਰਸ਼ਿਪ ਆ ਉਹ ਬਿਲਕੁਲ ਸਾਡਾ ਗਟ ਰੈਂਚਿੰਗ ਆ, ਦਿਲ ਵੀ ਜਿਹੜਾ ਉਹ ਤੋੜ ਰਹੀ ਆ। ਇੱਕ ਦਹਾਕਾ ਹੋ ਗਿਆ ਸੀ ਇਹਨਾਂ ਨੂੰ ਆਪਣਾ ਇਹ ਅਖਬਾਰ ਆ ਉਸ ਨੂੰ ਚਲਾਏ ਹੋਏ। ਮੋਦੀ ਜਦ ਇੱਥੇ ਪਹੁੰਚੇ ਸੀ ਜਿਸ ਨੂੰ ਅਖਬਾਰ ਆਪ ਲਿਖਦੀ ਆ ਹਾਈਲੀ ਪਪੂਲਰ ਹਿੰਦੂ ਨੈਸ਼ਨਲਿਸਟ ਜਿਹੜਾ ਲੀਡਰ ਆ ਵੀ ਉਹ ਕਹਿੰਦੇ ਵੀ ਤੀਜੀ ਆਪਣੀ ਟਰਮ ਦੇ ਲਈ ਇਸ ਅਗਲੇ ਸਾਲ ਇਲੈਕਸ਼ਨ ਰਨ ਕਰ ਰਿਹਾ ਆ ਤੇ ਪ੍ਰੈਸ ਫਰੀਡਮ ਦੇ ਉੱਤੇ ਉਸ ਨੇ ਚੰਗੀ ਤਰ੍ਹਾਂ ਸ਼ਿਕੰਜਾ ਜਿਹੜਾ ਆ ਉਹ ਕੱਸਿਆ ਹੈਗਾ ਆ। ਸੋ 2019 ਦੇ ਵਿੱਚ ਮੋਦੀ ਨੇ ਜਿਹੜੀ ਅਟੋਨਮੀ ਸੀਗੀ ਕਸ਼ਮੀਰ ਦੀ ਉਸ ਨੂੰ ਰਿਵੋਕ ਕਰ ਲਿਆ ਸੀਗਾ ਤੇ ਹੁਣ ਇਹ ਕਸ਼ਮੀਰ ਵਾਲਾ ਜਿਹੜੀ ਅਖਬਾਰ ਸੀ ਉਸ ਨੂੰ ਵੀ ਇੱਕ ਹਿਸਾਬ ਦੇ ਨਾਲ ਇਹਨੇ ਤਾਲੇ ਲਗਵਾ ਦਿੱਤੇ। ਜੀ ਸੋ ਬਿਲਕੁਲ ਕਹਿੰਦੇ ਵੀ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਆ ਉਹ ਫਰੀडम ਆਫ ਸਪੀਚ ਤੇ ਫਰੀडम ਆਫ ਪ੍ਰੈਸ ਨੂੰ ਪ੍ਰੋਟੈਕਟ ਕਰਦਾ ਆ।
ਪਰ ਜੋ ਕ੍ਰਿਟਿਕਸ ਹੈਗੇ ਆ ਉਹ ਕਹਿੰਦੇ ਵੀ ਪ੍ਰੈਸ ਫਰੀडम ਨੂੰ ਪੂਰੀ ਤਰ੍ਹਾਂ ਉੱਥੇ ਰੀਸਟ੍ਰੇਨ ਕੀਤਾ ਗਿਆ ਆ ਤੇ ਗਵਰਨਮੈਂਟ ਉਹਨਾਂ ਨੂੰ ਹੀ ਜਿਹੜੇ ਮੀਡੀਆ ਆਊਟਲੈਟਸ ਆ ਇਨਕਰੇਜ ਕਰਦੀ ਆ ਜਿਹੜੇ ਰੂਲਿੰਗ ਪਾਰਟੀ ਦੀ ਸਪੋਰਟ ਕਰਦੇ ਆ। ਇਹ ਆਪਾਂ ਹੁਣ ਦੇਖਿਆ ਇਕੱਲਾ ਕਸ਼ਮੀਰ 'ਚ ਨਹੀਂ, ਕਿਸਾਨ ਮੋਰਚੇ ਵੇਲੇ ਵੀ ਦੇਖਿਆ ਕਿਸ ਤਰ੍ਹਾਂ ਜਿਹੜੇ ਟਵਿੱਟਰ ਦੇ ਅਕਾਊਂਟ ਬੰਦ ਕਰ ਦਿੱਤੇ ਗਏ ਸੀ। ਖੁਦ ਜੈਕ ਦੋਰਸੀ ਨੇ ਕਿਹਾ ਵੀ ਉਹਨਾਂ ਨੂੰ ਕਿੱਦਾਂ ਇੰਡੀਆ ਦੀ ਸਰਕਾਰ ਨੇ ਥ੍ਰੈਟ ਕੀਤਾ ਸੀ ਵੀ ਜੇ ਨਾ ਬੰਦ ਕੀਤੇ ਤਾਂ ਤੁਹਾਡੇ ਜਿਹੜੇ ਅਸੀਂ ਇੰਡੀਆ ਦੇ EMPLOYEE ਆ ਉਹਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰਾਂਗੇ। ਉਹ ਤੋਂ ਬਾਅਦ ਆਪਾਂ ਭਾਈ ਅਮਰਤਪਾਲ ਸਿੰਘ ਦੇ ਬਿੱਲੇ ਵੀ ਦੇਖਿਆ ਕਿਸ ਤਰ੍ਹਾਂ ਬਲੌਕ ਕਰ ਦਿੱਤੇ ਗਏ ਬਹੁਤ ਸਾਰੇ ਮੀਡੀਆ ਆਊਟਲੈਟਸ ਤੇ ਈਵਨ ਪੰਜਾਬੀ ਰੇਡੀਓ USA ਦੀਆਂ ਕਈ ਜਿਹੜੀਆਂ ਫੇਸਬੁੱਕ ਦੇ ਉੱਤੇ ਜਾਂ YouTube ਦੇ ਉੱਤੇ ਜਿਹੜੀਆਂ ਸਾਡੀਆਂ YouTube ਸੀਗੀਆਂ ਉਹਨਾਂ ਨੂੰ ਇੰਡੀਆ ਦੇ ਵਿੱਚ ਬਲੌਕ ਕਰ ਦਿੱਤਾ ਗਿਆ। ਬਾਹਰ ਤਾਂ ਆਪਾਂ ਦੇਖ ਸਕਦੇ ਪਰ ਇੰਡੀਆ ਨਹੀਂ ਦੇਖ ਸਕਦੇ। ਸੋ ਉੱਥੇ ਪੂਰਾ ਜਿਹੜਾ ਧੱਕਾ ਆ ਇਸ ਟਾਈਮ ਦੇ ਉੱਤੇ ਚੱਲ ਰਿਹਾ ਆ। ਪਰ ਜਿਸ ਹਿਸਾਬ ਦੇ ਨਾਲ NBC ਨੇ ਨਿਊਜ਼ ਦਿੱਤੀ ਆ ਸੋ ਅਮਰੀਕਾ ਵਾਲਿਆਂ ਨੂੰ ਸਭ ਪਤਾ ਵੀ ਕੀ ਚੱਲ ਰਿਹਾ ਤੇ ਬਾਕੀ ਆ ਜਿਹੜੇ ਬ੍ਰਿਕਸ ਦੀ ਮੀਟਿੰਗ ਹੁੰਦੀ ਆ ਸੋ ਇਹ ਚੁੱਪ ਨਹੀਂ ਕਰਨਾ ਹੁਣ ਇਹਨਾਂ ਨੇ ਇਹ ਵੀ ਹੁਣ ਪੂਰੀ ਤਰ੍ਹਾਂ ਜਿਹੜਾ ਆ ਐਕਸਪੋਜ਼ ਕਰੂਗੀ ਜੀ। ਇਹ ਵੀ ਜ਼ਿਕਰਯੋਗ ਗੱਲ ਆ ਵੀ ਵਰਲਡ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਇੰਡੀਆ ਜਿਹੜੀ ਕਿ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰ ਡੈਮੋਕ੍ਰੇਸੀ ਦਾ ਮਖੌਟਾ ਪਹਿਨੇ ਖੜੀ ਆ ਆਖਵਾਉਂਦੀ ਆ 180 ਦੇ ਵਿੱਚ 161ਵਾਂ ਰੈਂਕ ਆ ਪ੍ਰੈਸ ਫਰੀडम ਦੇ ਵਿੱਚ। ਇਹ ਪਿਛਲੇ ਸਾਲ 150 ਤੇ ਸੀਗੇ ਤੇ 11 ਫਾਇਦੇ ਜਿਹੜੇ ਆ ਉਹ ਹੋਰ ਥੱਲੇ ਨੂੰ ਜਿਹੜੇ ਉਹ ਜਾ ਪਹੁੰਚੇ ਆ। ਸੋ ਇਹ ਲੱਗਦਾ ਨਾਰਥ ਕੋਰੀਆ ਨੂੰ ਜਲਦੀ ਜਿਹੜਾ ਇਹ ਬੀਟ ਕਰ ਜਾਣਗੇ। ਇੱਕ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਵਾਪਸ ਆਉਂਦੇ ਆ, ਪਰਤਾਂਗੇ ਤੇ ਇੰਸ਼ੋਰੈਂਸ ਦੇ ਨਾਲ ਬਾਬਤ ਜਿਹੜੀਆਂ ਆ ਉਹ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜੁੜਾਂਗੇ ਇੱਕ ਬ੍ਰੇਕ ਤੋਂ ਬਾਅਦ 'ਚ। ਤੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਦੱਸਦੇ ਜਾਈਏ ਜਿਹੜਾ ਸ਼ੁੱਕਰਵਾਰ ਨੂੰ SB ਹਰਜੋਤ ਸਿੰਘ ਜੀ 553 ਦੇ ਪ੍ਰੋਟੈਸਟ ਨੂੰ ਲੈ ਕੇ ਗੱਲ ਚੱਲ ਰਹੀ ਸੀਗੀ। ਇੱਧਰ ਵਾਈਸੇਲੀਆ ਦੇ ਮਰਸਡ ਦੇ ਵਿੱਚ ਜਿਹੜੇ ਜੱਸੀ ਸਰਾਂ ਹੈਗੇ ਨੇ ਉਹਨਾਂ ਨੇ ਆਪਣਾ ਨਾਮ ਜਿਹੜਾ ਉਹ ਦਿੱਤਾ ਹੈ। ਕਹਿੰਦੇ ਵੀ ਉਹ ਇਸ ਦੇ ਵਿੱਚ ਆਰਗੇਨਾਈਜ਼ ਦੇ ਵਿੱਚ ਅੱਗੇ ਆਏ ਨੇ। ਸੋ ਜੇ ਹੋਰ ਇਲਾਕਿਆਂ ਦੇ ਵਿੱਚ ਇਹਨਾਂ 16 ਵੱਖ-ਵੱਖ ਅਸੈਂਬਲੀ ਮੈਂਬਰਸ ਦੇ ਉਹਨਾਂ ਦੇ ਆਫਿਸਿਸ ਦੇ ਬਾਹਰ ਜੇ ਕੋਈ ਚਾਹੁੰਦਾ ਆ ਵੀ ਉੱਥੇ ਉਹ ਪ੍ਰੋਟੈਸਟ ਕਰਨਾ ਤੇ ਸਾਡੇ ਨਾਲ ਉਹ ਸ਼ੇਅਰ ਕਰ ਦੇਣ ਤਾਂ ਜੋ ਉਹਨਾਂ ਦੇ ਨਾਲ ਫਿਰ ਲੋਕ ਰਾਬਤਾ ਦੇ ਵਿੱਚ ਜਿਹੜੇ ਉਹ ਗੱਲਬਾਤ ਜਿਹੜੀ ਉਹ ਕਰ ਸਕਦੇ ਨੇ। ਸੋ ਜੇ ਫਰੈਜ਼ਨੋ ਤੇ ਉਹਦੇ ਇਰਦ-ਗਿਰਦ ਦੇ ਇਲਾਕਿਆਂ ਦੇ ਵਿੱਚ ਦੇਖ ਰਹੇ ਆ, ਇੱਥੇ 2 ਕਾਂਗਰਸ ਅਸੈਂਬਲੀ ਮੈਂਬਰ ਅਜਿਹੇ ਨੇ ਜਿਹੜੇ ਇੱਕ ਮਰਸੈਡ ਤੇ ਵਾਈਸੇਲੀਆ ਦੇ ਵਿੱਚ ਨੇ ਉਹਨਾਂ ਦੇ ਆਫਿਸਿਸ। ਜੇ ਉਹਨਾਂ ਦੇ ਜਾ ਕੇ ਤੁਸੀਂ ਗੱਲਬਾਤ ਜਿਹੜੇ ਪ੍ਰੋਟੈਸਟ ਦੇ ਵਿੱਚ ਹਿੱਸਾ ਲੈਣਾ ਤਾਂ ਤੁਸੀਂ ਜੱਸੀ ਜਿਹੜੇ ਸਰਾਂ ਆ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ। ਜੇ ਕਿਸੇ ਨੂੰ ਨੰਬਰ ਚਾਹੀਦਾ ਹੋਇਆ ਤਾਂ ਸਾਨੂੰ ਸਟੂਡੀਓ ਤੇ ਕਾਲ ਕਰਕੇ ਕੰਟੈਕਟ ਕਰ ਸਕਦੇ ਆ ਜੀ। ਸੋ ਬਾਕੀ ਵੀ ਜਿਸ ਦੇ ਏਰੀਆ 'ਚ ਆਰਗੇਨਾਈਜ਼ ਹੋ ਰਿਹਾ ਹੈਗੇ ਆ ਤਾਂ ਜਰੂਰ ਸਾਨੂੰ ਕਾਲ ਕਰ ਦਿਓ ਤਾਂ ਕਿ ਆਪਾਂ ਰੇਡੀਓ ਤੇ ਫਿਰ ਉਹਨਾਂ ਦੇ ਨੰਬਰ ਅਨਾਉਂਸ ਕਰ ਦਾਂਗੇ। ਕਿਉਂਕਿ ਲੋਕਲ ਜਿਹੜੇ ਤੁਸੀਂ ਕਿਸੇ ਨੂੰ ਵੀ ਕੰਟੈਕਟ ਕਰਨਾ ਲੋਕਲ ਏਰੀਆ 'ਚ ਉਹ ਬੈਟਰ ਹੈਗਾ ਆ। ਇੱਕ ਸੈਕਰਾਮੈਂਟੋ ਤੋਂ ਮੈਨੇਜ ਕਰਨਾ ਬੜਾ ਹਾਰਡ ਹੋਊਗਾ। ਬਾਕੀ ਸੈਕਰਾਮੈਂਟੋ 'ਚ ਵੀ ਬਹੁਤ ਐਕਟੀਵਿਟੀ ਚੱਲ ਰਹੀ ਆ। ਉੱਥੇ ਦੇ ਲੋਕਲ ਅਸੈਂਬਲੀ ਮੈਂਬਰਸ ਨੂੰ ਮਿਲ ਰਹੇ ਹੈਗੇ ਆ। ਕੱਲ ਨੂੰ ਮਿਲਣਾ ਨਾ ਉਹਨਾਂ ਨੇ ਜੀ ਬਿਲਕੁਲ। ਸੋ ਇਸੇ ਤਰ੍ਹਾਂ ਉਹਨਾਂ ਦੇ ਆਫਿਸ ਵਿੱਚ ਵੀ ਜਾ ਰਹੇ ਆ। ਈਮੇਲਾਂ ਜਾ ਰਹੀਆਂ 16 ਦੇ 16 ਲੈਟਰ ਜਿਹੜੇ ਅਸੈਂਬਲੀ ਮੈਂਬਰਸ ਆ ਅਪਰੋਪਰੀਏਸ਼ਨਸ ਕਮੇਟੀ ਦੇ ਉਹ ਤਿਆਰ ਕੀਤੇ ਗਏ ਆ। ਉਹਨਾਂ ਦੇ ਉਹ WhatsApp ਦਾ ਜੋ ਗਰੁੱਪ ਆ ਉਹਦੇ ਉੱਤੇ ਪਾਏ ਗਏ ਆ। ਜੇ ਤੁਸੀਂ ਨਹੀਂ ਮੈਂਬਰ ਬਣੇ ਤਾਂ ਮੈਂਬਰ ਬਣ ਸਕਦੇ ਜਾਂ ਤੁਸੀਂ ਪੰਜਾਬੀ ਰੇਡੀਓ USA ਵੀ ਕਾਲ ਕਰ ਲਿਓ। ਕੋਸ਼ਿਸ਼ ਕਰਾਂਗੇ ਆਪਾਂ ਤੁਹਾਨੂੰ ਈਮੇਲ ਕਰ ਸਕਦੇ ਕਹਾਂ ਤੇ ਕਹਾਂ ਈਮੇਲ ਕਰੋ ਉਹਨਾਂ ਨੂੰ ਪ੍ਰਿੰਟ ਕਰਕੇ ਸਾਈਨ ਕਰਕੇ ਤੇ ਕੱਲੇ ਅਸੈਂਬਲੀ ਮੈਂਬਰ ਦੇ ਨਾਂ ਦਾ ਲੈਟਰ ਆਲਰੇਡੀ ਪ੍ਰਿੰਟਡ ਆ। ਸਿਰਫ ਥੱਲੇ ਤੁਸੀਂ ਆਪਣਾ ਸਾਈਨ ਕਰਨਾ ਤੇ ਐਡਰੈਸ ਪਾਣਾ ਆ ਤੇ ਉਹਨਾਂ ਦੀ ਈਮੇਲ ਸਾਰਾ ਕੁਝ ਉੱਥੇ ਆ। ਉੱਥੋਂ ਹੀ ਉਹਨਾਂ ਨੂੰ ਜਿਹੜਾ ਅਟੈਚ ਕਰਕੇ ਭੇਜ ਦੇਣਾ ਹੈਗਾ। ਵੱਡੀ ਗਿਣਤੀ ਦੇ ਵਿੱਚ ਉਹਨਾਂ ਨੂੰ ਜਿਹੜੇ ਲੈਟਰ ਆ ਉਹ ਪਹੁੰਚ ਵੀ ਰਹੇ ਜੀ। ਬਿਲਕੁਲ। ਤੇ ਹੁਣ ਬ੍ਰੇਕ ਤੋਂ ਬਾਅਦ ਪਰਤਦੇ ਆ ਇੱਕ ਵਾਰੀ ਫਿਰ ਵਾਪਸ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਕਿ ਇਸ ਕੁਝ ਮਿੰਟਾਂ ਦੇ ਵਿੱਚ ਆਪਾਂ ਇੰਸ਼ੋਰੈਂਸ ਦੀ ਬਾਬਤ ਖਾਸ ਕਰਕੇ ਕੈਲੀਫੋਰਨੀਆ ਦੀ ਗੱਲਬਾਤ ਕਰਾਂਗੇ। ਕੈਲੀਫੋਰਨੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਜੇ ਤੁਸੀਂ ਕੋਈ ਵੀ ਜਿਹੜੀ ਇੰਸ਼ੋਰੈਂਸ ਲੈਣੀ ਹੈ, ਚਾਹੇ ਤੁਹਾਡੀ ਘਰ ਦੀ, ਕਾਰਾਂ ਦੀ ਜਾਂ ਕਮਰਸ਼ੀਅਲ ਪ੍ਰਾਪਰਟੀਜ਼ ਦੀ, ਸਿਰਫ 20% ਅਵੇਲੇਬਿਲਿਟੀ ਆ ਪਿਛਲੇ ਸਾਲ ਨਾਲੋਂ 80% ਘਟ ਗਈ ਆ। 90% ਇੰਸ਼ੋਰੈਂਸ ਕੰਪਨੀਆਂ ਕੈਲੀਫੋਰਨੀਆ ਨੂੰ ਛੱਡ ਚੁੱਕੀਆਂ ਵੀ ਅਸੀਂ ਨਵਾਂ ਬਿਜ਼ਨਸ ਨਹੀਂ ਕਰਨਾ, ਤੇ ਬਹੁਤ ਸਾਰੀਆਂ ਕੰਪਨੀਆਂ ਨੇ ਨੌਨ ਰਿਨਿਊ ਵੀ ਕਰਨੀ ਸ਼ੁਰੂ ਕਰਤੀ। ਪਿਛਲੇ ਹਫ਼ਤੇ ਕੈਂਪਰ ਆਟੋ ਹੋਮ ਨੇ ਅਨਾਉਂਸ ਕੀਤਾ ਸੀ। ਸੋ ਕੁਝ ਕੁ ਗੱਲਾਂ ਜੋ ਆਪਾਂ ਸਰੋਤਿਆਂ ਦੇ ਨਾਲ ਸਾਂਝੀਆਂ ਕਰਨੀਆਂ ਵੀ ਇੱਕ ਤਾਂ ਇਹ ਆ ਵੀ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੀ ਕਿਤੇ ਵੀ ਇੰਸ਼ੋਰੈਂਸ ਆ ਨਾ, ਹੁਣ ਇਹ ਨਾ ਵੇਟ ਕਰੋ ਵੀ ਤੁਹਾਡਾ ਇੰਸ਼ੋਰੈਂਸ ਏਜੰਟ ਤੁਹਾਨੂੰ ਕਾਲ ਕਰੂਗਾ ਵੀ ਭਾਈ ਹਾਂ ਮੇਰੀ ਪੇਮੈਂਟ ਡਿਊ ਆ ਤਾਂ ਹੁਣ ਤੁਸੀਂ ਪੇ ਕਰ ਦਿਓ। ਮੇਕ ਸ਼ੋਰ ਕਰੋ ਤੁਹਾਡੀ ਜਿਹੜੀ ਇੰਸ਼ੋਰੈਂਸ ਆ ਜੇ ਜਦ ਆਈ ਆ ਘੱਟੋ ਘੱਟ ਕੈਂਸਲ ਹੋਣ ਤੋਂ 15-20 ਦਿਨ ਪਹਿਲਾਂ ਪੇ ਕਰ ਦਿਓ। ਜੇ ਇੱਕ ਵਾਰੀ ਕੈਂਸਲ ਹੋ ਗਈ ਤਾਂ ਬਹੁਤ ਇੰਸੀਡੈਂਟਸ ਮੈਂ ਦੇਖੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਇੰਸ਼ੋਰੈਂਸ ਨਹੀਂ ਮਿਲ ਰਹੀ ਹੈਗੀ, ਚਾਹੇ ਉਹ ਕਾਰਾਂ ਦੀ ਆ, ਘਰਾਂ ਦੀ ਆ, ਕਮਰਸ਼ੀਅਲ ਦਾ ਬਹੁਤ ਬੁਰਾ ਹਾਲ ਆ। 60 ਦਿਨ ਦਾ ਵੇਟਿੰਗ ਪੀਰੀਅਡ ਆ, ਕਿਉਂਕਿ ਮੇਜਰ ਇੰਸ਼ੋਰੈਂਸ ਕੰਪਨੀਆਂ ਨੇ ਕਮਰਸ਼ੀਅਲ ਇੰਸ਼ੋਰੈਂਸ ਕਰਨੀ ਬੰਦ ਕਰਤੀ ਆ। ਗੈਸ ਸਟੇਸ਼ਨ, ਲਿਕਰ ਸਟੋਰ, ਇਹ ਗਰੋਸਰੀ ਸਟੋਰ, ਇਹਨਾਂ ਦੀ ਬਹੁਤ ਬੁਰਾ ਹਾਲ ਹੈ ਇਸ ਟਾਈਮ ਦੇ ਉੱਤੇ। ਜਿਹਦਾ ਪ੍ਰੀਮੀਅਮ 10,000 ਹੁੰਦਾ ਸੀ, 40-40, 50-50 ਹਜ਼ਾਰ ਤੱਕ ਪ੍ਰੀਮੀਅਮ ਪਹੁੰਚ ਗਿਆ। ਕਵਰੇਜ ਵੀ ਉਨੀ ਗੁੱਡ ਨਹੀਂ ਮਿਲ ਰਹੀ ਹੈਗੀ। ਸੋ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਦਾ ਬਹੁਤ ਵੱਡਾ ਜਿਹੜਾ ਕ੍ਰਾਈਸਿਸ ਬਣਿਆ ਹੋਇਆ ਹੈ। ਦੂਸਰੇ ਪਾਸੇ ਕ੍ਰਾਈਮ ਇੰਨਾ ਜ਼ਿਆਦਾ ਵਧਿਆ ਹੈ, ਚੋਰੀਆਂ ਇੰਨੀਆਂ ਵਧੀਆਂ ਆ, ਉਹਦੇ ਕਰਕੇ ਜੇ ਕੋਈ ਹੁਣ ਕਲੇਮ ਕਰਦੇ ਆ ਇੰਸ਼ੋਰੈਂਸ ਕੰਪਨੀਆਂ ਨੂੰ ਘਾਟਾ ਬਹੁਤ ਪੈਂਦਾ ਹੈਗਾ। ਸੋ ਬਿਲੀਅਨਸ ਆਫ ਡਾਲਰ ਉਹ ਲੂਜ਼ ਕਰ ਰਹੇ ਹੈਗੇ ਆ ਹਰ ਇੱਕ ਇੰਸ਼ੋਰੈਂਸ ਕੰਪਨੀ। ਸੋ ਕਈ ਵਾਰੀ ਆਪਾਂ ਸੋਚਦੇ ਆ ਵੀ ਲੈ ਯਾਰ ਮੇਰਾ ਤਾਂ ਸਾਰਾ ਕੁਝ ਕਲੀਨ ਆ, ਮੈਂ ਕਦੇ ਕਲੇਮ ਨਹੀਂ ਕੀਤਾ, ਪਰ ਜਦੋਂ ਤੁਸੀਂ ਪੂਰਾ ਪੂਲ ਦੇਖਦੇ ਆ ਨਾ ਉਹਦੇ ਵਿੱਚ ਉਹ ਪੂਰੇ ਘਾਟੇ ਦੇ ਵਿੱਚ ਜਾ ਰਹੇ ਆ। ਕੈਲੀਫੋਰਨੀਆ ਦੇ ਵਿੱਚ ਵਾਈਲਡ ਫਾਇਰ ਇੰਸ਼ੋਰੈਂਸ ਮਾਰਕੀਟ ਨੂੰ ਲੈ ਕੇ ਪੋਲੀਟੀਕਲ ਪੂਰਾ ਜਿਹੜਾ ਆ ਹੁਣ ਮਾਹੌਲ ਭਖਿਆ ਹੋਇਆ। ਡੈਮੋਕ੍ਰੇਟ ਇੰਨੇ ਡਰੇ ਹੋਏ ਆ ਵੀ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਅਸਰ ਪਊਗਾ। ਗਵਰਨਰ ਗੈਬਨ ਨਿਊਸਮ ਨੇ ਤਾਂ ਕੁਝ ਪੋਲੀਟੀਸ਼ੀਅਨ ਨਾਲ ਰਲ ਕੇ ਇੱਕ ਕਮੇਟੀ ਵੀ ਬਣਾਈ ਆ। ਉਹ ਕੋਸ਼ਿਸ਼ ਵੀ ਕਰ ਰਿਹਾ ਸਤੰਬਰ ਮਹੀਨੇ ਦੇ ਵਿੱਚ ਇੱਕ ਬਿੱਲ ਲਿਆਂਦਾ ਜਾਵੇ ਜਿਹਦੇ ਵਿੱਚ ਉਹ ਜਿਹੜੇ ਹਾਈ ਫਾਇਰ ਹੈਜ਼ਰਡ ਏਰੀਆ, ਜੇ ਉੱਥੇ ਇੰਸ਼ੋਰੈਂਸ ਕਰਾਣੀ ਆ ਕਿਸੇ ਨੇ ਤੇ ਉਹ ਫੀਸ ਐਕਸਟਰਾ ਚਾਰਜ ਕਰਨ ਇੰਸ਼ੋਰੈਂਸ ਕੰਪਨੀਆਂ, ਤਾਂ ਕਿ ਵਾਪਸ ਇੰਸ਼ੋਰੈਂਸ ਕੰਪਨੀਆਂ ਨੂੰ ਸਟੇਟ ਨੂੰ ਲਿਆਂਦਾ ਜਾਵੇ। ਈਵਨ ਦੋ ਇੰਸ਼ੋਰੈਂਸ ਕਮਿਸ਼ਨਰ ਜਿਹੜਾ ਆ ਸਟੇਟਮੈਂਟ ਦੇ ਦਿੰਦਾ ਵੀ ਜੀ ਸਾਡੇ ਤਾਂ 100 ਤੋਂ ਵੱਧ ਜਿਹੜੀਆਂ ਕੰਪਨੀਆਂ ਆ ਅਵੇਲੇਬਲ ਆ, ਪਰ ਜਦੋਂ ਤੁਸੀਂ ਕਾਲ ਕਰਦੇ ਕਿਸੇ ਵੀ ਇੰਸ਼ੋਰੈਂਸ ਬ੍ਰੋਕਰ ਨੂੰ ਤੇ ਤੁਹਾਨੂੰ ਇੰਸ਼ੋਰੈਂਸ ਨਹੀਂ ਮਿਲਦੀ, ਜਾਂ ਇੱਕ ਜਾਂ ਦੋ ਕੰਪਨੀਆਂ ਕਰਦੀਆਂ, ਉਹਨਾਂ ਦਾ ਵੇਟਿੰਗ ਪੀਰੀਅਡ ਬਹੁਤ ਆ, 15 ਦਿਨਾਂ ਬਾਅਦ ਸਟਾਰਟ ਹੋਊਗੀ ਪਾਲਿਸੀ, ਜਾਂ ਪ੍ਰੀਮੀਅਮ ਹੀ ਇੰਨਾ ਆ ਰਿਹਾ, ਬਹੁਤ ਹਾਈ ਆ ਰਿਹਾ। ਇੱਕ ਤਾਂ ਇਹ ਆ ਵੀ ਜਿੰਨੇ ਵੀ ਕੋਈ ਵੀ ਤੁਸੀਂ ਨਵੀਂ ਪ੍ਰਾਪਰਟੀ ਖਰੀਦ ਰਹੇ ਆ, ਨਵਾਂ ਬਿਜ਼ਨਸ ਖਰੀਦ ਰਹੇ ਆ, ਮੇਕ ਸ਼ੋਰ ਕਰ ਲਓ ਵੀ ਉਹ ਹਾਈ ਫਾਇਰ ਹੈਜ਼ਰਡ ਏਰੀਆਜ਼ ਤਾਂ ਨਹੀਂ। ਕਿੱਦਾਂ ਇੰਸ਼ੋਰੈਂਸ, ਸੋ ਬਹੁਤ ਵਾਰ ਇਹ ਵੀ ਮੈਂ ਦੇਖ ਰਿਹਾ ਵੀ ਤੁਸੀਂ ਸੋਚ ਰਹੇ ਨਹੀਂ ਜੀ ਇਸ ਵਾਰੀ ਤਾਂ ਸਾਨੂੰ ਇੰਸ਼ੋਰੈਂਸ ਮਿਲ ਗਈ, ਠੀਕ ਆ। ਇਹ ਨਾ ਸੋਚੋ ਇਸ ਵਾਰੀ ਮਿਲ ਗਈ, ਨੈਕਸਟ ਈਅਰ ਵੀ ਮਿਲ ਜਾਊਗੀ, ਨੈਕਸਟ ਈਅਰ ਨੌਨ ਰਿਨਿਊ ਹੋ ਜਾਊਗੀ ਉਹ। ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਪਿਛਲੇ ਸਾਲ ਇੰਨੇ ਵਧੀਆ ਰੇਟ ਦੇ ਕੇ ਬਿਜ਼ਨਸ ਲਿਖਦੀਆਂ ਸੀਆਂ, ਉਹਨਾਂ ਨੇ ਬੰਦ ਕਰਤੀ, ਬੰਦ ਕਰ ਹੀ ਦਿੱਤੀ, ਤੇ ਨਾਲ ਇਹ ਵੀ ਅਨਾਉਂਸ ਕਰਤਾ ਵੀ ਜਿੱਦਾਂ ਜਿੱਦਾਂ ਪਾਲਿਸੀਆਂ ਖਤਮ ਹੋਈ ਜਾਣੀਆਂ ਉਹ ਨੌਨ ਰਿਨਿਊ ਕਰੀ ਜਾਣੀਆਂ, ਅਸੀਂ ਕੈਲੀਫੋਰਨੀਆ 'ਚ ਬਿਜ਼ਨਸ ਕਰਨਾ ਹੀ ਨਹੀਂ। ਇਹ ਮੇਨ ਮੈਸੇਜ ਜਿੰਨੀਆਂ ਵੀ ਮੇਜਰ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਨੇ ਦਿੱਤਾ, ਤੇ ਲਾ ਮੇਕਰਸ ਜਿਹੜੇ ਆ ਉਹਨਾਂ ਤੇ ਹੁਣ ਹੀਟ ਇਸ ਟਾਈਮ ਬਹੁਤ ਆ, ਖਾਸ ਕਰਕੇ ਰੂਰਲ ਏਰੀਆ ਵਾਲੇ, ਪਿੰਡਾਂ ਵਾਲੇ ਏਰੀਆ ਵਾਲੇ, ਜਿੱਥੇ ਜਿਹੜਾ ਥੋੜਾ ਰਿਮੋਟ ਏਰੀਆ, ਕਿਉਂਕਿ ਉੱਥੇ ਇੰਸ਼ੋਰੈਂਸ ਨਹੀਂ ਮਿਲ ਰਹੀ ਤੇ ਉੱਥੇ ਲੋਕਾਂ ਦੀ ਇਨਕਮ ਵੀ ਇੰਨੀ ਨਹੀਂ ਵੀ ਇੰਨਾ ਜ਼ਿਆਦਾ ਪ੍ਰੀਮੀਅਮ ਦੇ ਦੇਣ ਖੇਤਾਂ ਦੇ ਵਿੱਚ ਘਰ ਆ ਜਾਂ ਹੋਰ। ਸੋ ਉਹ ਆਪਣੇ ਆਪਣੇ ਸੈਨੇਟਰ ਅਸੈਂਬਲੀਮੈਨਾਂ ਨੂੰ ਕਾਲ ਕਰਦੇ ਆ ਭਾਈ ਕੀ ਚੱਲ ਰਿਹਾ ਹੈਗਾ। ਸੋ ਇਹ ਪ੍ਰੋਪੋਜੀਸ਼ਨ 103 ਨੂੰ ਲੈ ਕੇ ਹੋਇਆ ਸੀ, ਜਿਹਦੇ ਵਿੱਚ ਇਹ ਸੀਗਾ ਵੀ ਪਾਸ ਕੀਤੀ ਗਈ ਸੀ ਪ੍ਰੋਪੋਜੀਸ਼ਨ, ਤੇ ਉਹ ਤੋਂ ਬਾਅਦ ਇਹ ਸੀ ਵੀ ਜੀ ਹਰ ਸਾਲ 6% ਤੋਂ ਵੱਧ ਪ੍ਰੀਮੀਅਮ ਨਹੀਂ ਵਧਾਇਆ ਜਾ ਸਕਦਾ। ਸੋ ਇੰਸ਼ੋਰੈਂਸ ਕੰਪਨੀਆਂ ਵੀ ਸੱਚੀਆਂ, ਉਹ ਕਹਿੰਦੇ ਵੀ ਜ਼ਿਆਦਾ ਇਨਫਲੇਸ਼ਨ ਨੂੰ ਲੈ ਕੇ ਹਰ ਚੀਜ਼ ਦੀ ਪ੍ਰਾਈਸ ਡਬਲ ਟ੍ਰਿਪਲ ਹੋ ਗਈ ਤਾਂ ਇੰਸ਼ੋਰੈਂਸ ਦੀ ਵੀ ਹੋਣੀ ਚਾਹੀਦੀ ਆ। ਸੋ ਨੈਚੁਰਲੀ ਉਹ ਹੋਣੀ ਆ। ਬਹੁਤ ਸਾਰੇ ਕੰਡੋਮੀਨੀਅਮ ਕੰਪਲੈਕਸ ਜਿਨ੍ਹਾਂ ਦੀ ਐਸੋਸੀਏਸ਼ਨ ਹੁੰਦੀ ਆ ਸਦਰਨ ਕੈਲੀਫੋਰਨੀਆ 'ਚ, ਉਹ ਐਸੋਸੀਏਸ਼ਨ ਕਈਆਂ ਦੀ $200-250 ਤੋਂ ਵੱਧ ਕੇ $1,200-1,200 ਹੋ ਗਈ, ਕਿਉਂਕਿ ਇੰਸ਼ੋਰੈਂਸ ਦਾ ਪ੍ਰੀਮੀਅਮ ਇੱਕ ਮੈਂ ਸੈਂਡੀਗੋ 'ਚ ਦੇਖਦਾ ਸੀ, ਉਹਨਾਂ ਦਾ $40,000 ਸੀ, ਕੰਡੋਮੀਨੀਅਮ ਕੰਪਲੈਕਸ ਦਾ $2.5 ਲੱਖ ਹੋ ਗਿਆ। ਸੋ ਨੈਚੁਰਲੀ ਕਸਟਮਰ ਦੇ ਉੱਤੇ ਜਾਣਾ ਆ।
ਸੋ ਇੱਕ ਤਾਂ ਹੂੰ। ਮੇਕ ਸ਼ੋਰ ਕਰੋ ਜਿੱਥੇ ਵੀ ਤੁਸੀਂ ਕਿਤੇ ਬਿਜ਼ਨਸ ਖਰੀਦ ਰਹੇ ਆ, ਪ੍ਰਾਪਰਟੀ ਖਰੀਦ ਰਹੇ ਆ, ਘਰ ਖਰੀਦ ਰਹੇ ਆ, ਵੀ ਤੁਹਾਨੂੰ ਇੰਸ਼ੋਰੈਂਸ ਮਿਲ ਜਾਊਗੀ, ਰੀਜ਼ਨੇਬਲ ਮਿਲ ਜਾਊਗੀ। ਤੇ ਦੂਸਰੇ ਨੰਬਰ ਦੇ ਉੱਤੇ ਜੇ ਐਗਜ਼ਿਸਟਿੰਗ ਤੁਹਾਡੀ ਚੱਲ ਰਹੀ ਆ, ਮੇਕ ਸ਼ੋਰ ਕਰੋ ਟਾਈਮ ਸਿਰ ਜਿਹੜੀ ਆ ਆਪਣੀ ਪ੍ਰੀਮੀਅਮ ਦੇ ਦਿਓ, ਲੇਟ ਨਾ ਹੋ। ਇਹ ਨਾ ਦੇਖੋ ਵੀ ਮੇਰੀ ਜੀ ਆਟੋਮੈਟਿਕ ਪੇਮੈਂਟ ਲੱਗੀ ਹੋਆ ਤੇ ਮੈਨੂੰ ਕੋਈ ਖਤਰਾ ਨਹੀਂ ਹੈਗਾ, ਠੀਕ ਹੈ। ਤੇ ਤੀਜੇ ਨੰਬਰ ਤੇ ਤੁਸੀਂ ਸ਼ੌਪ ਅਰਾਊਂਡ ਸਟਿਲ ਕਰ ਸਕਦੇ ਆ, ਮੇਕ ਸ਼ੋਰ ਕਰੋ ਕਿ ਤੁਹਾਡੀ ਪਾਲਿਸੀ ਚੱਲਦੀ ਹੋਵੇ, ਨਾਲ ਦੀ ਨਾਲ ਤੁਸੀਂ ਜਿਹੜਾ ਆ ਸ਼ੌਪ ਅਰਾਊਂਡ ਕਰ ਸਕਦੇ। ਕੁਝ ਕੁ ਕੰਪਨੀਆਂ ਜਿਹੜੀਆਂ ਬਿਜ਼ਨਸ ਲਿਖ ਰਹੀਆਂ ਪਰ ਉਹਨਾਂ ਦੇ ਵੀ ਰੇਟ ਜਿਹੜੇ ਆ ਕਾਫੀ ਹਾਈ ਹੈਗੇ ਆ, ਤੇ ਇਹ ਲੱਗਦਾ ਨਹੀਂ ਇੰਨੀ ਛੇਤੀ ਜਿਹੜੀ ਸਿਚੁਏਸ਼ਨ ਚੇਂਜ ਹੋਊਗੀ, ਅਨਲੈਸ ਜੋ ਸਾਡੀ ਜਿਹੜੀ ਆ ਸਟੇਟ ਗਵਰਨਰ ਜਾਂ ਸੈਨੇਟਰ ਤੇ ਅਸੈਂਬਲੀਮੈਨ ਐਕਟ ਕਰੂਗੇ। ਪਰ ਹੁਣ ਜਿਸ ਹਿਸਾਬ ਨਾਲ ਲੋਕ ਉਹਨਾਂ ਨੂੰ ਕਾਲਾਂ ਕਰ ਰਹੇ ਆ ਤੇ ਨੈਚੁਰਲੀ ਉਹਨਾਂ ਨੂੰ ਹੁਣ ਐਕਟ ਕਰਨਾ ਪੈਣਾ ਆ। ਤੇ ਮੈਂ ਇੱਕ ਪੜ੍ਹ ਰਿਹਾ ਸੀ ਸਤੰਬਰ ਮਹੀਨੇ 'ਚ ਉਹ ਕਰ ਰਹੇ ਆ, ਸ਼ਾਇਦ ਬਿੱਲ ਕੁਛ ਲੈ ਕੇ ਆ ਰਹੇ ਹੈਗੇ ਆ ਠੀਕ ਹੈ। ਜਿਹਦੇ ਨਾਲ ਇਹ ਅਸਰ ਹੋਊਗਾ। ਹੂੰ। ਤੇ ਦੂਸਰਾ ਜਿਨ੍ਹਾਂ ਦੇ ਐਗਜ਼ਿਸਟਿੰਗ ਬਿਜ਼ਨੈਸਿਸ ਦੀ ਇੰਸ਼ੋਰੈਂਸ ਚੱਲਦੀ ਆ, ਬਹੁਤ ਵਾਰ ਕੀ ਹੁੰਦਾ ਵੀ ਹੁਣ ਕਲੇਮ ਹੋਏ ਆ, ਚੋਰੀਆਂ ਵਧੀਆਂ। ਦੂਜਾ ਕਾਰਨ ਇਹ ਆ ਵੀ ਜਦੋਂ ਕਲੇਮ ਹੁੰਦੇ ਆ ਤੇ ਉਹ ਇੰਸ਼ੋਰੈਂਸ ਕੰਪਨੀਆਂ ਕੈਂਸਲ ਕਰ ਦਿੰਦੀਆਂ। ਕਈ ਮੈਂ ਦੇਖਿਆ ਵੀ ਉਹ ਬਿਜ਼ਨਸ ਓਨਰ ਹੋਰ ਕਿਸੇ ਤੋਂ ਇੰਸ਼ੋਰੈਂਸ ਕਰਾ ਲੈਂਦੇ, ਕਿਸੇ ਹੋਰ ਏਜੰਟ ਤੋਂ, ਤੇ ਉਹ ਸ਼ੋਅ ਨਹੀਂ ਕਰਦੇ ਸਾਡਾ ਕਲੇਮ ਨਹੀਂ ਹੋਇਆ ਕੋਈ ਵੀ ਜੀ, ਕਲੀਨ ਆ ਕਰ ਦਿਓ। ਤੇ ਨੈਚੁਰਲੀ ਅੱਜ ਕੱਲ੍ਹ ਟੈਕਨੋਲੋਜੀ ਇੰਨੀ ਐਡਵਾਂਸ ਆ, ਜਦੋਂ ਤੁਹਾਡਾ ਕਲੇਮ ਹੁੰਦਾ ਉਹ ਇੱਕਦਮ ਸਰਚ ਕਰਦੇ ਵੀ ਇਸ ਬਿਜ਼ਨਸ ਦੇ ਉੱਤੇ ਕਿੰਨੀ ਵਾਰੀ ਪੁਲਿਸ ਆਈ, ਕਿੰਨੀ ਵਾਰੀ ਰੋਬਰੀ ਹੋਈ, ਸਾਰੀ ਸਿਚੁਏਸ਼ਨ। ਜੇ ਤੁਸੀਂ ਕੋਈ ਹਾਈਡ ਕੀਤਾ ਹੋਇਆ ਉਹਨਾਂ ਨੂੰ ਪਤਾ ਲੱਗ ਜਾਣਾ। ਸੋ ਮਿਸ ਰੀਪ੍ਰੈਜ਼ੈਂਟੇਸ਼ਨ ਦੇ ਅੰਦਰ ਬਹੁਤ ਸਾਰੇ ਬਿਜ਼ਨਸ ਜਿਹੜੇ ਆ ਉਹਨਾਂ ਦੀ ਫਿਰ ਉਹ ਕਲੇਮ ਨਹੀਂ ਹੁੰਦਾ ਹੈਗਾ। ਜੀ ਮੈਂ ਜੀ। ਕਈ ਵੱਡੇ ਜਿਹੜੇ ਬਿਜ਼ਨਸ ਦੇਖੇ ਹੂੰ। ਇੱਦਾਂ ਹੀ, ਜਿਹੜੇ ਕਈ ਲੋਕ ਆ ਉਹ ਆਪਣੇ ਊਬਰ ਲਿਫਟ ਚਲਾ ਰਹੇ ਹੈਗੇ ਆ, ਜਾਂ ਫੂਡ ਡਿਲੀਵਰ ਕਰਦੇ ਆ, ਤੇ ਉਹਨਾਂ ਨੇ ਆਪਣੀ ਪਾਲਿਸੀ ਦੇ ਵਿੱਚ ਨਹੀਂ ਲਿਖਿਆ ਆ ਵੀ ਮੈਂ ਜੀ ਇਸ ਕੰਮ ਲਈ ਯੂਜ਼ ਕਰਦਾ। ਉਹ ਵੀ ਮੈਂ ਦੇਖਿਆ ਵੀ ਬਹੁਤ ਸਾਰੇ ਹੁਣ ਇੰਸ਼ੋਰੈਂਸ ਕੰਪਨੀਆਂ ਜਦੋਂ ਕਲੇਮ ਹੁੰਦਾ, ਕਿਉਂਕਿ ਐਪ ਝੱਟ ਸਰਚ ਹੋ ਜਾਂਦੀ ਆ, ਤੇ ਉਹ ਡਿਨਾਈ ਕਰ ਰਿਹਾ ਵੀ ਭਾਈ ਤੁਸੀਂ ਤਾਂ ਸਾਨੂੰ ਦੱਸਿਆ ਹੀ ਨਹੀਂ, ਇਹ ਮਿਸ ਰਿਪ੍ਰੈਜ਼ੈਂਟੇਸ਼ਨ ਆ, ਅਸੀਂ ਕਲੇਮ ਨਹੀਂ ਫਾਈਲ ਕਰਨਾ। ਸੋ ਇੰਸ਼ੋਰੈਂਸ ਦੇ ਮਾਮਲੇ 'ਚ ਬਿਲਕੁਲ ਸਹੀ ਰੱਖੋ ਸਾਰਾ ਪੇਪਰ ਵਰਕ। ਜਿੰਨੇ ਐਗਜ਼ਿਸਟਿੰਗ ਤੁਹਾਡੇ ਘਰ ਆ, ਬਿਜ਼ਨੈਸਿਸ ਆ, ਮੇਕ ਸ਼ੋਰ ਕਰੋ ਕਲੀਨ ਹੋਣ ਐਨ, ਕਿਉਂਕਿ ਅੱਜ ਕੱਲ੍ਹ ਗੂਗਲ ਤੋਂ ਪਿਕਚਰਾਂ ਲੈਂਦੇ ਆ, ਕਿਸੇ ਦੇ ਘਰ ਦੇ ਪਿੱਛੇ ਟ੍ਰੈਂਪੋਲੀਨ ਆ, ਥੋੜਾ ਜੰਕ ਵੀ ਪਿਆ, ਉਹਨਾਂ ਨੂੰ ਪਤਾ ਲੱਗ ਜਾਂਦਾ। ਰੂਫ ਕਿੱਦਾਂ ਦੀ ਆ, ਤੁਸੀਂ ਪ੍ਰੈਸ਼ਰ ਵਾਸ਼ ਨਹੀਂ ਕੀਤਾ ਜੀ, ਮਿੱਟੀ ਇਕੱਠੀ ਹੋਈ ਆ। ਸੋ ਬਿਲਕੁਲ ਜੇ ਸਾਡੀ ਇੰਨੀ ਮਹਿੰਗੀ ਪ੍ਰਾਪਰਟੀ ਆ, ਮਿਲੀਅਨ 1.5 ਮਿਲੀਅਨ ਦੀ, ਉਹਨੂੰ ਐਨ ਕਲੀਨ ਰੱਖੋ। ਦਰਖਤ ਆਲੇ ਦੁਆਲੇ ਜਿਹੜੇ ਟੱਚ ਨਹੀਂ ਕਰਨੇ ਚਾਹੀਦੇ, ਡਿਫਰੈਂਸ ਹੋਣਾ ਚਾਹੀਦਾ ਆ। ਪ੍ਰਾਈਡ ਆਫ ਓਨਰਸ਼ਿਪ ਹੋਣੀ ਚਾਹੀਦੀ। ਹੁਣ ਇਹ ਇੰਸ਼ੋਰੈਂਸ ਕੰਪਨੀਆਂ ਦੇਖ ਰਹੀਆਂ ਹੈਗੀਆਂ, ਪਹਿਲਾਂ ਚੱਲੀ ਜਾਂਦਾ ਸੀ ਕੰਮ ਵੀ ਹਾਂ ਠੀਕ ਆ, ਕਿਉਂਕਿ ਜਦੋਂ ਉਹਨਾਂ ਨੂੰ ਲੱਗਿਆ ਵੀ ਭਾਈ ਸਾਡਾ ਸਾਰਾ ਕੁਝ ਚੱਲ ਜਾਣਾ, ਸੋ ਉਹਨਾਂ ਨੇ ਜਿਹੜੀਆਂ ਆ ਪਾਲਿਸੀਆਂ ਲਿਖਣੀਆਂ ਬੰਦ ਕਰਤੀਆਂ। ਲਿਖਣੀਆਂ ਨਹੀਂ ਬੰਦ ਕੀਤੀਆਂ, ਰਿਨਿਊ ਕਰਨੀਆਂ ਵੀ ਬੰਦ ਕਰ ਦਿੱਤੀਆਂ। ਜੀ। ਸੋ ਹੁਣ ਇਦਾਂ ਆ ਵੀ ਲੋਕਾਂ ਦੇ ਕੋਲ ਆਪਸ਼ਨਸ ਘੱਟ ਨੇ। ਸੋ ਜਿੰਨਾ ਤੁਸੀਂ ਆਪਣੇ ਆਪ ਨੂੰ ਇਹ ਚੀਜ਼ਾਂ ਨੂੰ ਸਾਫ਼ ਸੁਥਰਾ ਜਾਂ ਇਹ ਚੀਜ਼ਾਂ ਦਾ ਧਿਆਨ ਰੱਖੋਗੇ, ਉਹਦੇ ਵਿੱਚ ਹੀ ਹੈ ਜੀ, ਫਿਰ ਤਾਂ ਹੀ ਤੁਹਾਨੂੰ ਥੋੜ੍ਹਾ ਬਹੁਤਾ ਬੈਟਰ ਪ੍ਰਾਈਸ, ਬੈਟਰ ਚੀਜ਼ਾਂ ਜਿਹੜੀਆਂ ਮਿਲਣ ਦੀ ਉਮੀਦ ਜਿਹੜੀ ਉਹ ਰਹੂਗੀ। ਬਾਕੀ ਕਿਸੇ ਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੈ, ਗੱਲਬਾਤ ਕਰਨੀ ਹੈ, ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਕੰਟੈਕਟ ਕਰ ਸਕਦੇ ਆ 408-272-2500 ਦੇ ਉੱਤੇ। ਤੇ ਹੁਣ ਲਈਏ ਹਰਜੋਤ ਸਿੰਘ ਜੀ ਆਪਾਂ ਇਜਾਜ਼ਤ, ਪ੍ਰੋਗਰਾਮ ਦੀ ਜੀ, ਸਮਾਪਤੀ ਆ ਜੀ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੇ ਨਿੱਘੀ ਜੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। US ਰੱਬ ਰੱਖਾ।